ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਉਹ ਸਾਲ 2023 ਦੀ 26 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਦੇ ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਜਿਨ੍ਹਾਂ ਤੋਂ ਤੁਸੀਂ ਟਰਲਕ ਤੇ ਸਟਾਕਟਨ ਤੋਂ ਪਾਰਟਸ ਖਰੀਦ ਸਕਦੇ ਹੋ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਗੱਲਬਾਤ ਦੀ ਸ਼ੁਰੂਆਤ ਕਰਦੇ ਜਾਈਏ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਰੂਸ ਯੂਕਰੇਨ ਦੀ ਜਿਹੜੀ ਜੰਗ ਯੁੱਧ ਚੱਲ ਰਿਹਾ ਉਸ ਦੇ ਬਾਬਤ। ਜੀ ਵੈਗਨਰ ਗਰੁੱਪ ਦੇ ਜਿਹੜੇ ਲੜਾਕੂ ਸੀਗੇ ਜਿਨ੍ਹਾਂ ਨੂੰ ਰੂਸ ਦੀ ਪ੍ਰੌਕਸੀ ਫੌਜ ਦੇ ਵਰਤੋਂ ਵਜੋਂ ਜਿਹੜਾ ਉਹ ਵਰਤਿਆ ਜਾ ਰਿਹਾ ਸੀ। ਪੁਤਿਨ ਨੇ ਇਹਨਾਂ ਨੂੰ ਕਾਫੀ ਜਿਹੜਾ ਉਹ ਵਰਤਿਆ ਤੇ ਇਵੈਂਚੁਅਲੀ ਵੀਕਐਂਡ ਦੇ ਉੱਤੇ ਇਹਨਾਂ ਨੇ ਰੂਸ ਵੱਲ ਨੂੰ ਹੀ ਚਾਲੇ ਜਿਹੜੇ ਉਹ ਪਾ ਦਿੱਤੇ ਸੀਗੇ। ਜਸਟਿਸ ਮਾਰਚ ਜਿਹੜਾ ਇਹਨਾਂ ਨੇ ਕੱਢਿਆ ਮਾਸਕੋ ਤੋਂ ਕੁਝ ਕਿਲੋਮੀਟਰ ਦੂਰ ਹੀ ਜਿਹੜੇ ਉਹ ਰਹਿ ਗਏ ਸੀਗੇ ਜਦ ਇਹਨਾਂ ਦੇ ਜਿਹੜੇ ਲੜਾਕੂ ਰੂਸ ਵੱਲ ਨੂੰ ਜਿਹੜੇ ਆ ਗਏ। ਇਹਨਾਂ ਨੇ ਇਹ ਕਦਮ ਤਾਂ ਚੱਕਿਆ ਜਦੋਂ ਰੂਸ ਦੀ ਇੱਕ ਮਿਜ਼ਾਈਲ ਇਹਨਾਂ ਦੇ ਲੜਾਕੂਆਂ ਦੇ ਉੱਤੇ ਜਾ ਵੱਜੀ, ਜਾ ਡਿੱਗੀ ਤੇ ਉਹਦੇ ਨਾਲ ਕਈ ਇਸ ਦੇ ਜਿਹੜੇ ਲੜਾਕੇ ਆ ਉਹਨਾਂ ਦੀ ਮੌਤ ਹੋ ਗਈ ਸੀ। ਜਦ ਇਹ ਰੂਸ ਵੱਲ ਨੂੰ ਦੁਬਾਰਾ ਵੱਧ ਰਹੇ ਸੀਗੇ, ਵੈਗਨਰ ਗਰੁੱਪ ਵਾਲੇ ਉੱਧਰ ਨੂੰ ਜਾ ਰਹੇ ਸੀ ਤਾਂ ਰੂਸੀ ਜਿਹੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਹਨੇ 11 ਮਿੰਟ ਦੀ ਇੱਕ ਆਡੀਓ ਸਟੇਟਮੈਂਟ ਵੀ ਜਿਹੜੀ ਉਹ ਜਾਰੀ ਕਰ ਦਿੱਤੀ। ਉਹਨੇ ਨਾਲ ਹੀ ਕਿਹਾ ਵੀ ਇਹਨਾਂ ਨੇ ਦੇਸ਼ ਧਰੋਹ ਜਿਹੜਾ ਉਹ ਕੀਤਾ ਆ, ਇਹਨਾਂ ਖਿਲਾਫ ਮੁਕੱਦਮੇ ਜਿਹੜੇ ਆ ਉਹ ਆਇਦ ਕਰ ਦਿੱਤੇ ਗਏ ਸੀਗੇ। ਇਹ ਮਿਊਟਨੀ ਕਹਿੰਦੇ ਆ ਇਸ ਤਰੀਕੇ ਦੇ ਨਾਲ ਹੋਈ। ਹੁਣ ਵੈਗਨਰ ਗਰੁੱਪ ਦਾ ਜਿਹੜਾ ਲੀਡਰ ਹੈਗਾ ਆ ਯੈਵਗੇਨੀ ਪ੍ਰਿਗੋਜ਼ਿਨ, ਉਸਨੇ ਦੁਬਾਰਾ ਹੁਣ ਇਹ ਚੀਜ਼ ਆਖੀ ਆ ਵੀ ਉਸ ਦੇ ਲੜਾਕੂਆਂ ਦੇ ਦੁਆਰਾ ਕੁਛ ਨੇ ਮਿਊਟਨੀ ਵਿਦਰੋਹ ਜਿਹੜਾ ਉਹ ਕਰ ਦਿੱਤਾ ਸੀਗਾ ਤੇ ਉਸ ਦੇ ਬਾਅਦ ਦੇ ਵਿੱਚ ਹੁਣ ਉਹਨਾਂ ਨੂੰ ਕਾਬੂ ਜਿਹੜਾ ਉਹ ਕਰ ਲਿਆ ਗਿਆ। ਜ਼ਿਕਰਯੋਗ ਗੱਲ ਇਹ ਆ ਵੀ ਰੂਸ ਦਾ ਗੁਆਂਢੀ ਮੁਲਕ ਬੈਲਾਰੂਸ ਉਸਨੇ ਕਹਿੰਦੇ ਵੀ ਇਸ ਦੇ ਵਿੱਚ ਇੱਕ ਭੂਮਿਕਾ ਜਿਹੀ ਨਿਭਾਈ ਆ ਆਪਸ ਦੇ ਵਿੱਚ ਪੁਤਿਨ ਅਤੇ ਵੈਗਨਰ ਗਰੁੱਪ ਦੇ ਲੀਡਰ ਦਾ ਸਮਝੌਤਾ ਕਰਾਉਣ ਦੇ ਲਈ। ਹੁਣ ਵੈਗਨਰ ਗਰੁੱਪ ਦੇ ਜਿਹੜੇ ਲੜਾਕੇ ਆ ਫਾਈਟਰਸ ਆ ਉਹ ਬੈਲਾਰੂਸ ਦੇ ਵੱਲ ਨੂੰ ਚਲੇ ਜਾਣਗੇ। ਇਹ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਬੈਲਾਰੂਸ ਦੇ ਜਿਹੜੇ ਰਾਸ਼ਟਰਪਤੀ ਆ ਲੁਕਾਸ਼ੈਂਕੋ ਉਸ ਦੇ ਦੁਆਰਾ। ਸੋ 30 ਲੜਾਕੇ ਵੈਗਨਰ ਗਰੁੱਪ ਦੇ ਉਹ ਮਰ ਗਏ ਸੀਗੇ ਜਦ ਰੂਸੀ ਫੌਜਾਂ ਨੇ ਇਹਨਾਂ ਉੱਤੇ ਹਮਲਾ ਕਰ ਦਿੱਤਾ ਸੀਗਾ। ਸੋ ਹੁਣ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਚੱਲੀਆਂ ਵੀਕਐਂਡ ਦੇ ਉੱਤੇ। ਲੋਕ ਕਹਿ ਲਓ ਵੀ ਇਸ ਦੀ ਪਲ ਪਲ ਦੀ ਅਪਡੇਟ ਲੈਣ ਦੇ ਲਈ ਬੇਚੈਨ ਸੀਗੇ ਵੀ ਪਤਾ ਨਹੀਂ ਹੁਣ ਅੱਗੇ ਕੀ ਹੋਣਾ। ਕੀ ਯੂਕਰੇਨ ਵਾਲਿਆਂ ਨੂੰ ਇੱਕ ਮੌਕਾ ਮਿਲ ਜਾਊਗਾ ਇਸ ਸਾਰੇ ਕਾਸੇ ਦੇ ਵਿੱਚ ਆਪਣਾ ਖੁੱਸਿਆ ਹੋਇਆ ਇਲਾਕਾ ਉਸ ਨੂੰ ਵਾਪਸ ਲੈਣ ਦੇ ਲਈ? ਇਹ ਤਾਂ ਅਜੇ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਆਪਸ ਦੇ ਵਿੱਚ ਸਮਝੌਤਾ ਦੁਬਾਰਾ ਹੋ ਗਿਆ ਹੈ। ਇੱਥੇ ਪ੍ਰਵੀਨ ਇੱਕ ਗੱਲ ਜਿਹੜੀ ਜ਼ਰੂਰ ਜ਼ਿਕਰਯੋਗ ਰਹੇਗੀ ਵੀ ਪੁਤਿਨ ਦਾ ਪੂਰਾ ਕੰਟਰੋਲ ਨਹੀਂ ਹੈਗਾ। ਤਾਂ ਹੀ ਜਿਹੜੇ ਇਹ ਲੜਾਕੇ ਆ ਵੈਗਨਰ ਗਰੁੱਪ ਦੇ ਉਹ ਅਚਨਚੇਤੇ ਇਸ ਦੇ ਉਲਟ ਹੋ ਗਏ ਤੇ ਫਾਈਨਲੀ ਇੱਕ ਤੀਸਰੇ ਬੰਦੇ ਨੂੰ, ਤੀਸਰੇ ਲੀਡਰ ਨੂੰ, ਤੀਸਰੇ ਮੁਲਕ ਚੋਂ ਉਹਨੂੰ ਵਿੱਚ ਪੈ ਕੇ ਇਹ ਸਮਝੌਤਾ ਜਿਹੜਾ ਆ
ਉਹ ਕਰਾਉਣਾ ਪਿਆ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਪਰ ਹੁਣ ਇਹ ਜਿਹੜਾ ਵੈਗਨਰ ਗਰੁੱਪ ਵਾਲਾ ਇਹ ਕਹਿ ਰਿਹਾ ਆ ਵੀ ਇਸ ਦੇ ਲੜਾਕੂਆਂ ਦੇ ਵੱਲੋਂ ਕੁਝ ਕੁ ਲੋਕਾਂ ਦੇ ਦੁਆਰਾ, ਕੁਝ ਲੜਾਕੂਆਂ ਦੇ ਦੁਆਰਾ ਹੀ ਜਿਹੜਾ ਆ ਵਿਦਰੋਹ ਕੀਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਕਾਬੂ ਜਿਹੜਾ ਉਹ ਕਰ ਲਿਆ ਗਿਆ ਆ। ਪ੍ਰਿਗੋਜ਼ਿਨ ਉਹ ਆਪਣੀ ਲੋਕੇਸ਼ਨ ਜਿਹੜੀ ਆ ਉਹ ਅਜੇ ਤੱਕ ਰਿਵੀਲ ਨਹੀਂ ਕਰ ਰਿਹਾ ਵੀ ਕਿੱਥੇ ਆ, ਪਰ ਇਹ ਮੰਨਿਆ ਗਿਆ ਆ ਵੀ ਇਸ ਟਾਈਮ ਇਹ ਭਗੌੜਾ ਹੋ ਕੇ ਬੈਲਾਰੂਸ ਦੇ ਵਿੱਚ ਸ਼ਰਨ ਲਈ ਬੈਠਾ ਹੈ। ਜੀ, ਅਗਲੀ ਖਬਰ ਵੀ ਰੂਸ ਦੇ ਹਵਾਲੇ ਦੇ ਨਾਲ ਹੀ ਹੈ। ਰੂਸ ਨੇ ਉੱਤਰ ਪੱਛਮੀ ਸੀਰੀਆ ਦੇ ਵਿੱਚ, ਜਿੱਥੇ ਖਾਸ ਕਰਕੇ ਵਿਦਰੋਹੀ ਲੜ ਰਹੇ ਆ, ਉਹਨਾਂ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਆ। ਇਹਨਾਂ ਦੇ ਵਿੱਚ ਪਤਾ ਲੱਗਿਆ ਹਵਾਈ ਹਮਲਿਆਂ ਦੇ ਵਿੱਚ 2 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਆ। ਨਿਊਜ਼ ਏਜੰਸੀ AFP ਦੇ ਰਿਪੋਰਟ ਦੇ ਮੁਤਾਬਕ ਹਮਲਾ ਜਿਹੜਾ ਉਹ ਇਦਲਿਬ ਸੂਬੇ ਦੇ ਜਿਸਤਰ ਅਲ ਸ਼ੁਗਰ ਸ਼ਹਿਰ ਦੇ ਉੱਤੇ ਜਿਹੜਾ ਹੋਇਆ, ਤੇ ਉੱਥੇ ਜਿਹੜੇ ਮਾਰਕੀਟ ਤੇ ਹੋਰ ਜਿਹੜੇ ਇਲਾਕੇ ਨੇ ਉਹ ਇਹਨਾਂ ਹਮਲਿਆਂ ਦੇ ਵਿੱਚ ਕਾਫੀ ਪ੍ਰਭਾਵਿਤ ਹੋਏ ਨੇ, ਤਹਿਸ ਨਹਿਸ ਹੋਏ ਨੇ। ਸੀਰੀਆ ਨੇ ਇਸ ਹਮਲੇ ਨੂੰ ਨਰਸੰਹਾਰ ਦੇ ਬਰਾਬਰ ਦੱਸਿਆ। ਉਧਰ ਦੂਜੇ ਪਾਸੇ ਦੱਸਿਆ ਕਿ 35 ਸਾਲ ਦੇ ਜਿਹੜੇ ਮਜ਼ਦੂਰ ਆ ਸਾਦ ਫਾਤੋ, ਉਹ ਕਹਿੰਦੇ ਕਿ ਜਦੋਂ ਹਮਲੇ ਹੋ ਰਹੇ ਸੀ ਤਾਂ ਅਸੀਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਉਹਨਾਂ ਦੀ ਮਦਦ ਕੀਤੀ। ਰੂਸੀਆਂ ਨੇ ਸਾਡੇ ਉੱਤੇ ਜਿਹੜੇ ਗੋਲੇ ਸੁੱਟੇ, ਤੇ ਹਮਲੇ ਦੇ ਵਕਤ ਉਹ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ। AFP ਦੀ ਰਿਪੋਰਟ ਦੇ ਮੁਤਾਬਕ ਕੁਝ ਹੀ ਦੇਰ ਦੇ ਵਿੱਚ ਐਂਬੂਲੈਂਸਾਂ ਮੌਕੇ ਤੇ ਪਹੁੰਚੀਆਂ ਸੀ, ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਪਰ ਬਾਵਜੂਦ ਇਸ ਦੇ ਹਮਲੇ ਲਗਾਤਾਰ ਜਾਰੀ ਰਹੇ। ਹਮਲੇ ਜਿਹੜੇ ਆ ਉਹ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਕੀਤੇ ਗਏ ਸੀ, ਜਿਨ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ। ਬ੍ਰਿਟੇਨ ਦੇ ਵਿੱਚ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਜਿਹੜੇ ਚੀਫ ਨੇ ਰਾਮੀ ਅਬਦੇਲ ਰਹਿਮਾਨ, ਉਹਨਾਂ ਨੇ ਕਿਹਾ ਕਿ ਇਸ ਸਾਲ ਦਾ ਸੀਰੀਆ ਦੇ ਉੱਤੇ ਰੂਸ ਵੱਲੋਂ ਕੀਤਾ ਗਿਆ ਸਭ ਤੋਂ ਘਾਤਕ ਹਮਲਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਹਫ਼ਤੇ ਵੀ ਰੂਸ ਦੀ ਤਰਫੋਂ ਕੀਤੇ ਗਏ ਇੱਕ ਡਰੋਨ ਹਮਲੇ ਦੇ ਵਿੱਚ 2 ਜਵਾਕਾਂ ਦੇ ਸਮੇਤ 4 ਲੋਕਾਂ ਦੀ ਜਿਹੜੀ ਮੌਤ ਆ ਹੋ ਗਈ ਸੀਗੀ। ਤੇ ਸੀਰੀਆਈ ਜਿਹੜੀ ਡਿਫੈਂਸ ਮਿਨਿਸਟਰੀ ਆ, ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਤੇ ਕਹਿੰਦੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਹਮਾ ਤੇ ਲਤਾਕੀਆ ਇਲਾਕਿਆਂ ਦੇ ਵਿੱਚ ਕਈ ਲੋਕ ਜਿਹੜੇ ਆ ਉਹ ਮਾਰੇ ਗਏ ਨੇ। ਦਰਅਸਲ 23 ਜੂਨ ਨੂੰ ਕਰਦਾਹਾ ਸ਼ਹਿਰ ਦੇ ਉੱਤੇ ਵਿਦਰੋਹੀਆਂ ਨੇ ਹਮਲਾ ਕੀਤਾ ਸੀਗਾ। ਇਹ ਸ਼ਹਿਰ ਜਿਹੜਾ ਉਹ ਰੂਸ ਦੇ ਹਮੀਮਮ 에ਅਰ ਬੇਸ ਦੇ ਕੋਲੇ ਆ, ਤੇ ਸੀਰੀਆਈ ਪ੍ਰੈਜ਼ੀਡੈਂਟ ਬਸ਼ਰ ਅਲ ਅਸਦ ਦਾ ਜਿਹੜਾ ਉਹ ਜੱਦੀ ਸ਼ਹਿਰ ਦੱਸਿਆ ਜਾਂਦਾ ਹੈ। ਰੂਸ ਸੀਰੀਆਈ ਪ੍ਰੈਜ਼ੀਡੈਂਟ ਦੀ ਸਪੋਰਟ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ 23 ਜੂਨ ਦਾ ਜਿਹੜਾ ਹਮਲਾ ਹੈ ਉਹ ਕਰਦਾਹਾ ਸ਼ਹਿਰ ਉੱਤੇ ਜਿਹੜਾ ਬਾਗੀਆਂ ਨੇ ਹਮਲਾ ਕੀਤਾ ਸੀ, ਉਹਦਾ ਜਵਾਬ ਜਿਹੜਾ ਰੂਸ ਨੇ ਦਿੱਤਾ, ਤੇ ਉੱਥੇ ਇਦਲਿਬ ਜਿਹੜਾ ਸੂਬਾ ਵਾ ਜਿੱਥੇ ਬਾਗੀਆਂ ਦਾ ਇਸ ਵੇਲੇ ਕਬਜ਼ਾ ਵਾ, ਉੱਥੇ ਉਹਨਾਂ ਨੇ ਤਾਂ ਕਰਕੇ ਇਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਸੀਰੀਆ ਦੇ ਵਿੱਚ ਪਿਛਲੇ 12 ਸਾਲਾਂ ਦੇ ਵਿੱਚ ਗ੍ਰਹਿ ਯੁੱਧ ਜਿਹੜਾ ਉਹ ਚੱਲ ਰਿਹਾ ਹੈ। 2011 ਦੇ ਵਿੱਚ ਜਦ ਅਰਬ ਕ੍ਰਾਂਤੀ ਦੀ ਚਿੰਗਾਰੀ ਸੀਰੀਆ ਤੱਕ ਪਹੁੰਚੀ ਤਾਂ ਲੋਕਾਂ ਨੇ ਉੱਥੇ ਬਸ਼ਰ ਅਲ ਅਸਦ ਦੀ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਵਿਦਰੋਹੀਆਂ ਨੇ ਬਾਗੀਆਂ ਨੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਸ਼ੁਰੂ ਕੀਤੇ, ਹਿੰਸਾ ਵਧਣ ਲੱਗੀ। ਇਸ ਤੋਂ ਬਾਅਦ 2015 ਦੇ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਮਦਦ ਦੇ ਲਈ ਵਿਦਰੋਹੀ ਗੁੱਟਾਂ ਦੇ ਖਿਲਾਫ ਰੂਸੀ ਆਰਮੀ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਸੀਗਾ। 2016 ਦੀ ਗੱਲ ਹੈ ਜਦੋਂ ਇਸ ਦੇ ਵਿੱਚ ਤੁਰਕੀ ਦੀ ਡਾਇਰੈਕਟ ਐਂਟਰੀ ਹੁੰਦੀ ਹੈ। ਦਰਅਸਲ ਗ੍ਰਹਿ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਤੁਰਕੀ ਤੇ ਸੀਰੀਆ ਦੀ ਸਰਕਾਰ ਜਿਹੜੀਆਂ ਨੇ ਉਹ ਤੁਰਕੀ ਦੀ ਸਰਕਾਰ ਜਿਹੜੀ ਉਹ ਨਿੰਦਾ ਕਰ ਰਹੀ ਹੈ। ਕੁਝ ਸਰਕਾਰਾਂ ਜਿਹੜੀਆਂ ਇਹਨਾਂ ਇਲਾਕਿਆਂ ਦੀਆਂ ਨੇ ਉਹ ਬਸ਼ਰ ਅਲ ਅਸਦ ਨੂੰ ਕਰਨਾ ਚਾਹੁੰਦੀਆਂ ਨੇ, ਪਰ ਰੂਸ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਰਦਾ, ਖਾਸ ਕਰਕੇ ਉਹ ਬਸ਼ਰ ਅਲ ਅਸਦ ਦੀ ਪਿੱਠ ਤੇ ਹੈ। ਹਮੇਸ਼ਾ ਆਪਾਂ ਦੇਖਦੇ ਹਾਂ ਆਏ ਦਿਨ ਕਿਤੇ ਨਾ ਕਿਤੇ ਬਾਗੀਆਂ ਦੇ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਕਤਲੇਆਮ ਹੁੰਦਾ, ਤੇ ਕਿਤੇ ਨਾ ਕਿਤੇ ਬਾਗੀ ਜਿਹੜੇ ਨਵੇਂ ਜਦੋਂ ਇਲਾਕੇ ਹਥਿਆਉਣਾ ਚਾਹੁੰਦੇ ਆ ਤਾਂ ਉੱਥੇ ਫਿਰ ਬਾਗੀ ਜਿਹੜੇ ਆ ਉਹ ਕਤਲੇਆਮ ਕਰਦੇ ਆ। ਸੋ ਇਸੇ ਕਰਕੇ ਸੀਰੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੀ ਹਿਜਰਤ ਆ ਉਹ ਹੋ ਰਹੀ ਹੈ। ਜੀ ਜੀ, ਅਗਲੀ ਜਿਹੜੀ ਖਬਰ ਉਹ ਗੱਲ ਕਰਦੇ ਹਾਂ, ਕੋਲੋਰਾਡੋ ਦੇ ਵਿੱਚ ਇੱਕ LGBTQ ਨਾਈਟ ਕਲੱਬ ਦੇ ਉੱਤੇ ਸ਼ੂਟਿੰਗ ਕੀਤੀ ਗਈ ਸੀ ਕਈ ਚਿਰ ਪਹਿਲਾਂ। ਉਸ ਦਾ ਜਿਹੜਾ ਕਥਿਤ ਤੌਰ ਦੇ ਉੱਤੇ ਹਮਲਾਵਰ ਸਸਪੈਕਟ ਆ, ਉਸ ਨੇ 5 ਮਰਡਰ ਦੇ ਕਾਊਂਟਸ ਨੂੰ ਆਪਣੇ ਆਪ ਨੂੰ ਦੋਸ਼ੀ ਮੰਨ ਲਿਆ ਹੈਗਾ ਆ। ਇਹ ਮਾਸ ਸ਼ੂਟਿੰਗ ਹੋਈ ਸੀ, ਉਦੋਂ 5 ਜਾਣੇ ਜਿਹੜੇ ਇਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਸੀਗੇ। ਐਂਡਰਸਨ ਲੀ ਐਲਡਰਿਚ ਜਿਹੜਾ ਖੁਦ ਆਪਣੇ ਆਪ ਨੂੰ ਨੌਨ ਬਾਈਨਰੀ ਆਖਦਾ ਆ, ਇਹਨੇ ਜਿਹੜਾ 5 ਕਾਊਂਟਸ ਆਫ ਮਰਡਰ ਦੇ ਫਸਟ ਡਿਗਰੀ ਦੇ ਵਿੱਚ ਗਿਲਟੀ ਜਿਹੜਾ ਉਹ ਮੰਨਿਆ ਆ। ਇਸ ਦੇ ਨਾਲ ਇਸ ਉੱਤੇ 46 ਕਾਊਂਟ ਅਟੈਂਪਟਡ ਮਰਡਰ ਦੇ ਵੀ ਲੱਗੇ ਆ। ਇਹਨੇ ਨੋ ਕੰਟੈਸਟ ਕੀਤਾ। 2 ਬਾਇਸ ਮੋਟੀਵੇਟਡ ਕ੍ਰਾਈਮਸ ਆ ਉਸ ਨੂੰ ਲੈ ਕੇ ਇਹ ਜਾਣ ਬੁੱਝ ਕੇ ਗਿਆ ਸੀਗਾ
ਇਸ ਨਾਈਟ ਕਲੱਬ ਦੇ ਉੱਤੇ ਇਸਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਸੋ ਹੁਣ ਇਸ ਦੀ ਇੱਕ ਪ੍ਰੀ ਡੀਲ ਇਸ ਦੇ ਨਾਲ ਬਣੀ ਆ ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਰਨੀਜ਼ ਆ ਉਹਨਾਂ ਦੇ ਨਾਲ। ਸੋ ਇਹ ਇੱਕ ਬਹੁਤ ਮੰਦਭਾਗੀ ਘਟਨਾ ਉਸ ਟਾਈਮ ਦੇ ਉੱਤੇ ਵਾਪਰੀ ਸੀ ਜਦੋਂ ਕੋਲੋਰਾਡੋ ਦੇ ਵਿੱਚ ਇਸ ਬੰਦੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 5 ਜਾਣਿਆਂ ਦੀ ਜਾਨ ਲੈ ਲਈ ਸੀ। ਰੁੱਖ ਕੈਨੇਡਾ ਦਾ ਕਰਦੇ ਹਾਂ। ਕੈਨੇਡਾ ਦੇ ਜੰਗਲਾਂ ਦੇ ਵਿੱਚ, ਜੰਗਲੀ ਇਲਾਕਿਆਂ ਦੇ ਵਿੱਚ ਲੱਗੀ ਅੱਗ ਜਿਹੜੀ ਆ ਉਹਦੇ ਵਿੱਚ ਬਹੁਤ ਥਾਈਂ ਤੱਕ ਕਾਬੂ ਪਾਇਆ ਗਿਆ, ਪਰ ਜਿਹੜੇ ਅੱਗ ਬੁਝਾਉਣ ਦੇ ਦਸਤੇ ਨੇ ਜਾਂ ਕੈਨੇਡੀਅਨ ਅਥਾਰਟੀਜ਼ ਨੇ ਉਹਨਾਂ ਦਾ ਕਹਿਣਾ ਕਿ ਇਸ ਵਾਰ ਜਿਹੜੀ ਜੰਗਲਾਂ ਦੇ ਵਿੱਚ ਅੱਗ ਲੱਗੀ ਆ ਉਹ ਬਹੁਤ ਜ਼ਿਆਦਾ ਭਿਆਨਕ ਹੈ। ਸੋ 7 ਦਿਨਾਂ ਦੀ ਵੱਡੀ ਮੁਸ਼ੱਕਤ ਤੋਂ ਬਾਅਦ ਜਿਹੜਾ ਦੱਸਦੇ ਆ ਕਿ ਜਿਹੜੇ ਰਾਹਤ ਤੇ ਬਚਾਅ ਕਾਰਜ ਕੀਤੇ ਗਏ ਨੇ, ਘੱਟੋ ਘੱਟ ਜਿਹੜੀ ਇਹ ਅੱਗ ਹੈ ਉਹ 3.5 ਮਿਲੀਅਨ ਏਕੜ ਜਿਹੜੀ ਹੈ, ਜਿਹਨੂੰ ਦੇਖੀਏ ਤਾਂ 1.4 ਮਿਲੀਅਨ ਹੈਕਟੇਅਰਸ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਸੀ ਤੇ ਉਹਨੇ ਜਿਹੜਾ ਇਲਾਕਾ ਇੰਨਾ ਜਿਹੜਾ ਰਾਖ ਕਰਕੇ ਰੱਖ ਦਿੱਤਾ। ਤਕਰੀਬਨ ਜਿਹੜਾ 69% ਜਿਹੜਾ ਉਹ ਬਣਦਾ ਸਾਰੇ ਜਿਹੜੇ ਜੰਗਲੀ ਇਲਾਕੇ ਨੇ ਕੈਨੇਡਾ ਦੇ ਵਿੱਚ। ਸੋ ਦੱਸਦੇ ਆ ਕਿ ਜਿਹੜੀ ਇਸ ਸਾਲ ਜਿਹੜੀ ਜੰਗਲੀ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੈ ਉਹਦੇ ਵਿੱਚ ਹੁਣ ਤੱਕ ਤਕਰੀਬਨ ਜਿਹੜਾ ਕੈਨੇਡਾ ਦਾ ਇਲਾਕਾ ਵਾ 7.2 ਮਿਲੀਅਨ ਹੈਕਟੇਅਰ ਉਹ ਪ੍ਰਭਾਵਿਤ ਹੋਇਆ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਅੱਗ ਆ 1995 ਤੋਂ ਬਾਅਦ ਸਭ ਤੋਂ ਭਿਆਨਕ ਮੰਨੀ ਜਾ ਰਹੀ ਹੈ। 1995 ਦੇ ਵਿੱਚ ਵੀ ਕੈਨੇਡਾ ਦੇ ਵਿੱਚ 17.5 ਮਿਲੀਅਨ ਹੈਕਟੇਅਰ ਜਿਹੜੀ ਰਕਬਾ ਵਾ ਜੰਗਲ ਦਾ ਇਲਾਕਾ ਵਾ, ਜਿਨ੍ਹਾਂ ਦੇ ਵਿੱਚ ਕੁਝ ਰਿਹਾਇਸ਼ੀ ਇਲਾਕੇ ਵੀ ਸ਼ਾਮਲ ਨੇ, ਉਹ ਜੰਗਲਾਂ ਦੇ ਵਿੱਚ ਫੈਲੀ ਅੱਗ ਦੇ ਨਾਲ ਪ੍ਰਭਾਵਿਤ ਹੋਇਆ ਸੀ ਤੇ ਇਹਨੂੰ ਸਭ ਤੋਂ ਬਿਗੇਸਟ ਫਾਇਰ ਸੀਜ਼ਨ ਜਿਹੜਾ ਉਹ ਮਾਡਰਨ ਹਿਸਟਰੀ ਹੈ ਜਿਹੜੀ ਕੈਨੇਡਾ ਦੀ ਉਹਦੇ ਤੋਂ ਮੰਨਿਆ ਜਾ ਰਿਹਾ। ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਈ ਇਲਾਕੇ ਜਿਹੜੇ ਨੇ ਕੈਨੇਡਾ ਦੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਇੱਥੋਂ ਕੱਢਣਾ ਪਿਆ। ਕਿਊਬਿਕ ਦੇ ਵਿੱਚ ਜਿਹੜੇ ਆ ਉਹ ਘੱਟੋ ਘੱਟ ਇਹ ਦੱਸਦੇ ਨੇ ਕਿ 9,99,000 ਹੈਕਟੇਅਰ ਜਿਹੜਾ ਪ੍ਰਭਾਵਿਤ ਹੋਇਆ ਤੇ ਜਿਹੜਾ ਕਿ ਸਭ ਤੋਂ ਵੱਧ ਇਲਾਕਾ ਜਿਹੜਾ ਦੱਸਿਆ ਗਿਆ। ਸੋ ਇਹ ਹੁਣ ਜਿਹੜੇ ਤਕਰੀਬਨ 6.7 ਮਿਲੀਅਨ ਜਿਹੜੇ ਏਕੜਸ ਨੇ, ਤਕਰੀਬਨ 2.7 ਮਿਲੀਅਨ ਹੈਕਟੇਅਰ ਬਣਦੇ ਨੇ, ਉੱਥੇ ਹਲੇ ਵੀ ਧੂਆਂ ਤੇ ਰਾਖ ਜਿਹੜੀ ਆ ਉਹ ਦੇਖੀ ਜਾ ਰਹੀ ਆ। ਕੁਝ ਜਿਹੜੇ ਵਾਤਾਵਰਨ ਪ੍ਰੇਮੀ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ਨ ਜਿਹੜੀ ਹਵਾ ਚੱਲਦੀ ਹੈ ਤਾਂ ਉਹਦੇ ਨਾਲ ਇੱਧਰਲੇ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਤਾਂ ਉੱਥੇ ਇਹ ਘੱਟਾ, ਧੂੜ, ਜਿਹੜੀ ਕਾਣਾ, ਏਅਰ ਕੁਆਲਿਟੀ ਜਿਹੜੀ ਉਹ ਹੋਰ ਵੀ ਜ਼ਿਆਦਾ ਬੈਡ ਜਿਹੜੀ ਹੈ, ਬੁਰੇ ਤਰੀਕੇ ਨਾਲ ਪ੍ਰਭਾਵਿਤ ਜਿਹੜੀ ਆ ਉਹ ਹੋ ਸਕਦੀ ਹੈ। ਜੀ ਬਿਲਕੁਲ, ਆਲਰੇਡੀ ਕੈਨੇਡਾ ਦੇ ਵਿੱਚ ਲੱਗੀਆਂ ਅੱਗਾਂ ਦੇ ਕਰਕੇ ਉਸ ਦਾ ਜਿਹੜੀ ਧੂਆਂ ਤੇ ਰਾਖ ਆ ਉਸਨੇ ਅਮਰੀਕਾ ਵਿੱਚ ਵੀ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਫਲਾਈਆਂ ਲੋਕਾਂ ਨੂੰ। ਇਸ ਦੇ ਕਰਕੇ ਸਾਹ ਦੀ ਮੁਸ਼ਕਲ ਜਿਹੜੀ ਆ ਰਹੀ ਆ। ਇਸ ਵਾਰ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਅੱਗਾਂ ਲੱਗੀਆਂ। ਅੱਜ ਤੋਂ ਕੁਝ ਵੇਲੇ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਇਦਾਂ ਦਾ ਹੀ ਇੱਕ ਡੈਡਲੀ ਫਾਇਰ ਸੀਜ਼ਨ ਜਿਹੜਾ ਆ, ਵਾਈਲਡ ਫਾਇਰ ਸੀਜ਼ਨ ਰਿਹਾ ਸੀ, ਜਿਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਛੋਟੇ ਛੋਟੇ ਜਿਹੜੇ ਸ਼ਹਿਰ ਆ ਉਹ ਪੂਰੇ ਦੇ ਪੂਰੇ ਤਬਾਹ ਹੋ ਗਏ ਤੇ ਮਿਲੀਅਨਸ ਆਫ ਏਕੜ ਸੜ ਕੇ ਜਿਹੜੇ ਸਵਾਹ ਹੋ ਗਏ ਸੀ। ਕੈਨੇਡਾ ਦਾ ਆਪਾਂ ਨੂੰ ਪਤਾ ਆ ਵੀ ਉੱਥੇ ਵਸੋਂ ਘੱਟ ਆ, ਜੰਗਲਾਤ ਜਿਹੜਾ ਉਹ ਜ਼ਿਆਦਾ ਆ ਤੇ ਇਦਾਂ ਦੀਆਂ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ੱਕਤ ਆ ਰਹੀ ਆ। ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਤੋਂ ਜਿਹੜੇ ਫਾਇਰ ਫਾਈਟਰ ਆ ਉਹ ਵੀ ਕੈਨੇਡਾ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਅੱਗ ਬੁਝਾਉਣ ਦੇ ਵਿੱਚ ਮਦਦ ਕਰ ਰਹੇ ਨੇ। ਅਗਲੀ ਵੈਦਰ ਦੀ ਜੇ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇੰਡੀਆਨਾ ਦੇ ਵਿੱਚ ਗ੍ਰੀਨਵੁੱਡ ਇਲਾਕਾ, ਇੱਥੇ ਕਾਫੀ ਭਾਰੀ ਪੰਜਾਬੀ ਵਸੋਂ ਹੁਣ ਜਿਹੜੀ ਉਹ ਰਹਿੰਦੀ ਆ। ਟਰੱਕਿੰਗ ਦਾ ਕਾਫੀ ਹੱਬ ਇਹ ਇਲਾਕਾ ਮੰਨਿਆ ਜਾਂਦਾ ਆ। ਇੱਥੇ ਟੋਰਨੇਡੋਜ਼ ਟੱਚ ਡਾਊਨ ਕੀਤੇ ਆ। ਇਹ ਬਹੁਤ ਘੱਟ ਇੱਥੇ ਦੇਖੇ ਜਾਂਦੇ ਆ, ਪਰ ਇਹਨਾਂ ਟੋਰਨੇਡੋਜ਼ ਦੇ ਕਰਕੇ ਘੱਟੋ ਘੱਟ ਇੱਕ ਜਾਣੇ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਆ। ਮਾਰਟਿਨ ਕਾਉਂਟੀ ਪੈਂਦੀ ਹੈ ਇੰਡੀਆਨਾ ਦੇ ਵਿੱਚ, ਜਿੱਥੇ ਇਹ ਟੋਰਨੇਡੋਜ਼ ਆਏ ਆ। ਇਹ ਜਿੱਥੋਂ ਵੀ ਟੋਰਨੇਡੋ ਲੰਘਿਆ, ਇਸ ਨੇ ਪੂਰੀ ਤਰ੍ਹਾਂ ਜਿਹੜੇ ਰਸਤੇ 'ਚ ਆਏ ਘਰ ਜਾਂ ਬਿਜ਼ਨਸ ਸੀ ਉਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈਗਾ ਆ। ਇਹ ਸਾਊਥ ਦੇ ਵਿੱਚ ਸੀਗਾ ਤੇ ਓਹਾਇਓ ਰਿਵਰ ਵੈਲੀ ਦੇ ਵਿੱਚ ਪਿਆ ਆ। ਇਸ ਦੇ ਨਾਲ ਕਈ ਜਿਹੜੇ ਸੈਂਕੜੇ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਵੀ ਉੱਥੇ ਚਲੇ ਗਈ ਹੈਗੀ ਆ। ਟੋਰਨੇਡੋ ਘੱਟ ਉੱਥੇ ਆਉਂਦੇ ਆ, ਅਕਸਰ ਮੀਂਹ ਵਗੈਰਾ ਇਹਨਾਂ ਦਿਨਾਂ ਦੇ ਵਿੱਚ ਉੱਥੇ ਪੈ ਜਾਂਦੇ ਆ, ਪਰ ਮੌਸਮ ਦੀਆਂ ਤਬਦੀਲੀਆਂ ਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਥਾਵਾਂ ਦੇ ਉੱਤੇ ਵੀ ਐਕਸਟ੍ਰੀਮ ਵੈਦਰ ਕੰਡੀਸ਼ਨਸ ਜਿਹੜੀਆਂ ਆ ਉਹ ਲਗਾਤਾਰ ਬਣ ਰਹੀਆਂ ਹੈਗੀਆਂ ਆ। ਸੋ ਇੱਕ BP ਦੀ ਉੱਥੇ ਰਿਫਾਈਨਰੀ ਆ
ਉੱਥੇ ਉਹਨਾਂ ਨੂੰ ਜਿਹੜੇ ਗੈਸਿਸ ਦੀ ਜਿਹੜੀ ਫਲੇਅਰਿੰਗ ਕਰਨੀ ਪੈ ਗਈ, ਅਨਪਲੈਨਡ ਸੀਗੀ ਇਹਨਾਂ ਵੈਦਰ ਕੰਡੀਸ਼ਨਸ ਦੇ ਮੱਦੇਨਜ਼ਰ। ਸੋ ਹੁਣ ਤੱਕ ਇੱਕ ਅੰਦਾਜ਼ਾ ਹੋਰ ਦੱਸਿਆ ਜਾ ਰਿਹਾ, ਇਸੇ ਦੌਰਾਨ ਆਰਕਨਸਾ ਤੇ ਕੈਂਟਕੀ ਤੇ ਟੈਨੇਸੀ ਦੇ ਵਿੱਚ ਵੀ ਜਿਹੜੇ ਵੱਖ-ਵੱਖ ਸਟਾਰਮਸ ਆਏ, ਜਿਹਦੇ ਕਰਕੇ 3 ਲੱਖ ਤੋਂ ਵੱਧ ਜਿਹੜੇ ਕਸਟਮਰਸ ਆ ਉਹ ਬਿਜਲੀ ਤੋਂ ਬਗੈਰ ਦੇਖੇ ਗਏ ਆ। ਇਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਆ, ਕਲਿੱਪਸ ਆ, ਉਹ ਬਹੁਤ ਜ਼ਿਆਦਾ ਜਿਹੜੀਆਂ ਵਾਇਰਲ ਹੋ ਰਹੀਆਂ। ਗ੍ਰੀਨਵੁੱਡ ਇੰਡੀਆਨਾ ਦਾ ਸ਼ਹਿਰ ਦੇ ਵਿੱਚੋਂ ਜਿਹੜਾ ਟੋਰਨੇਡੋ ਜਿੱਥੋਂ ਲੰਘ ਰਿਹਾ ਸੀ, ਉਹ ਪੂਰੀ ਤਰ੍ਹਾਂ ਉਸ ਨੂੰ ਨਸ਼ਟ ਕਰਦਾ ਜਿਹੜਾ ਉਹ ਜਾ ਰਿਹਾ ਸੀ। ਲੋਕਾਂ ਦੇ ਘਰਾਂ ਦੇ ਜਿਹੜੇ ਕਹਿ ਲਓ ਵੀ ਹਿੱਸੇ ਆ, ਲੱਕੜਾਂ ਆ, ਉਹ ਉੱਡ ਕੇ ਹੋਰ ਪਾਸੇ ਜਿਹੜੀਆਂ ਉਹ ਪੈ ਰਹੀਆਂ ਸੀ। 65,000 ਦੀ ਉੱਥੇ ਪਾਪੂਲੇਸ਼ਨ ਆ। ਡਿਸਪੈਚਰਸ ਨੇ ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਕਿੰਨਾ ਡੈਮੇਜ ਹੋਇਆ ਆ, ਇਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇ। ਜੀ, ਲੰਘੇ ਦਿਨੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਜਿਹੜਾ ਭਾਰਤ ਦੇ ਵਿੱਚ ਮਾਈਨੋਰਟੀਜ਼ ਦੇ ਉੱਤੇ ਬਿਆਨ ਦਿੱਤਾ ਸੀਗਾ, ਉਸ ਬਿਆਨ ਨੂੰ ਇਸ ਵੇਲੇ ਭਾਰਤੀ ਮੀਡੀਆ ਤੇ ਹੋਰ ਜਿਹੜੇ ਅਦਾਰੇ ਨੇ ਉਹਨਾਂ ਨੂੰ ਡਾਈਜੈਸਟ ਕਰਨਾ ਬੜਾ ਔਖਾ ਹੋਇਆ ਪਿਆ। ਹੁਣ ਇੱਕ ਵਾਰੀ ਫਿਰ ਜਿਹੜੇ ਸਾਬਕਾ ਜਿਹੜੇ ਰਿਲੀਜੀਅਸ ਕਮਿਸ਼ਨਰ ਨੇ ਉਹਨਾਂ ਨੇ ਜਿਹੜਾ ਉਹ ਓਬਾਮਾ ਉੱਤੇ ਨਿਸ਼ਾਨਾ ਸਾਧਿਆ। US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਸਾਬਕਾ ਕਮਿਸ਼ਨਰ ਨੇ ਜੌਨੀ ਮੂਰ। ਉਹਨਾਂ ਨੇ ਕਿਹਾ ਕਿ ਓਬਾਮਾ ਨੂੰ ਆਪਣੀ ਜਿਹੜੀ એનર્ਜੀ ਆ ਉਹ ਭਾਰਤ ਦੀ ਬੁਰਾਈ ਕਰਨ ਦੇ ਨਹੀਂ ਲਾਉਣੀ ਚਾਹੀਦੀ, ਬਲਕਿ ਉਹਦੀ ਤਾਰੀਫ ਕਰਨ ਉੱਤੇ ਖਰਚ ਕਰਨੀ ਚਾਹੀਦੀ ਹੈ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਅਮਰੀਕਾ ਦੇ ਵਿੱਚ ਵੀ ਰਿਲੀਜੀਅਸ ਫਰੀडम ਦੇ ਜਿਹੜੇ ਹਾਲਾਤ ਆ ਉਹ ਚੰਗੇ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਜਿਹੜੀ ਫੇਰੀ ਆ ਉਹਦੇ ਦੌਰਾਨ ਇੰਟਰਵਿਊ ਦੇ ਵਿੱਚ ਓਬਾਮਾ ਨੇ ਭਾਰਤ ਦੇ ਵਿੱਚ ਜਿਹੜੀ ਘੱਟ ਗਿਣਤੀਆਂ ਦੀ ਸਥਿਤੀ ਹੈ ਉਹਨੂੰ ਲੈ ਕੇ ਸਵਾਲ ਖੜੇ ਕੀਤੇ ਸੀਗੇ। ਓਬਾਮਾ ਨੇ ਕਿਹਾ ਸੀਗਾ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਮੋਦੀ ਦੇ ਨਾਲ ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਹੈ। ਸੋ ਹੁਣ ਜਿਹੜੀ ਹੈ ਮੂਰ ਦੀ ਜਿਹੜੀ ਇੰਟਰਵਿਊ ਹੈ, ਜਿਹੜੀ ਖਾਸ ਤੌਰ ਤੇ ANI ਨੇ ਪ੍ਰਸਾਰਿਤ ਕੀਤੀ ਹੈ, ਉਹਦੇ ਵਿੱਚ ਉਹ ਓਬਾਮਾ ਦੀ ਜਿਹੜੀ ਆ ਆਲੋਚਨਾ ਕਰ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਭਾਰਤ ਦਾ ਪੱਖ ਪੂਰ ਰਹੇ ਨੇ। ਉਹ ਕਹਿੰਦੇ ਨੇ ਕਿ ਓਬਾਮਾ ਨੇ, ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਭਾਰਤ ਦੀ ਆਲੋਚਨਾ ਕੀਤੀ, ਕਿਉਂਕਿ ਉਹਨਾਂ ਦੀ ਤਾਂ ਤਾਰੀਫ ਕਰਨੀ ਚਾਹੀਦੀ ਹੈ। ਹੁਣ ਪਤਾ ਨਹੀਂ ਮੂਰ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ। ਤੇ ਓਬਾਮਾ ਨੇ ਇਹ ਗੱਲ ਜ਼ਰੂਰ ਕਹੀ ਸੀਗੀ, ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਮੇਰੀ PM ਮੋਦੀ ਦੇ ਨਾਲ ਮੁਲਾਕਾਤ ਹੁੰਦੀ ਤਾਂ ਮੈਂ ਉਹਨਾਂ ਨੂੰ ਕਹਿੰਦਾ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਜਿਹੜੇ ਅਖਤਿਆਰਾਤ ਨੇ ਉਹਨਾਂ ਦੀ ਤੁਸੀਂ ਰਾਖੀ ਕਰਨੀ ਹੈ, ਤੇ ਜੇ ਇੱਕ ਪੁਆਇੰਟ ਤੇ ਨਹੀਂ ਤਾਂ ਇੱਕ ਪੁਆਇੰਟ ਤੇ ਆ ਕੇ ਅਜਿਹੇ ਹਾਲਾਤ ਬਣ ਸਕਦੇ ਕਿ ਭਾਰਤ ਟੁੱਟਣਾ ਸ਼ੁਰੂ ਹੋ ਜਾਊਗਾ। ਸੋ ਓਬਾਮਾ ਨੇ ਇਹ ਵੀ ਕਿਹਾ ਸੀਗਾ ਕਿ ਬਾਈਡਨ ਤੇ ਮੋਦੀ ਦੀ ਮੁਲਾਕਾਤ ਜਦੋਂ ਹੋਊਗੀ ਤਾਂ ਭਾਰਤ ਦੇ ਵਿੱਚ ਮੁਸਲਿਮ ਘੱਟ ਗਿਣਤੀਆਂ ਦੀ ਸੁਰੱਖਿਆ ਉੱਤੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਇਸੇ ਇੰਟਰਵਿਊ ਦੇ ਦੌਰਾਨ ਓਬਾਮਾ ਨੇ ਚੀਨ ਦੇ ਉਇਗਰ ਮੁਸਲਮਾਨਾਂ ਦੀ ਜਿਹੜੀ ਹਾਲਾਤ ਆ ਉਹਨਾਂ ਦੇ ਉੱਤੇ ਵੀ ਚਿੰਤਾ ਜਿਹੜੀ ਆ ਉਹ ਜ਼ਾਹਰ ਕੀਤੀ ਸੀਗੀ। ਜੀ ਜੀ ਬਿਲਕੁਲ। ਜੋ ਭਾਰਤ ਵਿੱਚ ਚੱਲ ਰਿਹਾ ਆ ਮਾਈਨੋਰਟੀਜ਼ ਦੇ ਨਾਲ ਜੋ ਧੱਕਾ ਜਿਹੜਾ ਉਹ ਹੋ ਰਿਹਾ ਆ, ਅੱਜ ਦਾ ਨਹੀਂ ਕਦ ਦਾ ਜਿਹੜਾ ਉਹ ਚੱਲ ਰਿਹਾ ਆ। ਖਾਸ ਕਰਕੇ ਹੁਣ ਜਦੋਂ ਦੀ ਇਹ ਸਰਕਾਰ, ਇਹ ਨਹੀਂ ਆ ਵੀ ਇਸ ਤੋਂ ਪਿਛਲੀ ਸਰਕਾਰ ਕੋਈ ਦੁੱਧ ਜੀ ਧੋਤੀ ਆ, ਉਹਨਾਂ ਨੇ ਵੀ ਇਹੀ ਜਿਹੜੇ ਚਾਨਣਾ ਉਹ ਚਾੜਦੇ ਰਹੇ, ਇਹੀ ਕਰਤੂਤਾਂ ਜਿਹੜੀਆਂ ਉਹਨਾਂ ਦੀਆਂ ਰਹੀਆਂ ਨੇ। ਤੇ ਇਨਫੈਕਟ ਆਪਾਂ ਇਹ ਦੇਖ ਰਹੇ ਹਾਂ ਵੀ ਇਸ ਸਰਕਾਰ ਦੇ ਦੂਜੀ ਟਰਮ ਦੇ ਵਿੱਚ ਆਉਂਦਿਆਂ ਹੀ ਇਹ ਜਿਹੜਾ ਚੀਜ਼ ਆ ਹੁਣ ਲਗਾਤਾਰ ਵੱਧਦੀ ਜਾ ਰਹੀ ਆ। ਉਧਰ ਆਪਾਂ ਦੇਖ ਰਹੇ ਹਾਂ ਵੀ ਭਾਰਤੀ, ਜਿੱਦਾਂ ਤੁਸੀਂ ਕਿਹਾ ਵੀ ਮੀਡੀਆ ਨੂੰ ਡਾਈਜੈਸਟ ਤਾਂ ਕੁਝ ਨਹੀਂ ਹੋ ਰਿਹਾ, ਪਰ ਜੀ ਜੀ ਸ਼ਰੇਆਮ ਅਜੇ ਵੀ ਮੌਬ ਲਿੰਚਿੰਗ ਦੀਆਂ ਘਟਨਾਵਾਂ, ਮੁਸਲਮਾਨ ਹੋਣ ਕਰਕੇ ਲੋਕਾਂ ਦੇ ਜਿਹੜੇ ਕਤਲ ਆ, ਜਿਹੜੀਆਂ ਕਹਿ ਲਓ ਵੀ ਭੀੜਾਂ ਦੇ ਦੁਆਰਾ, ਉਹ ਉਸੇ ਤਰੀਕੇ ਦੇ ਨਾਲ ਚੱਲ ਰਹੇ ਨੇ। ਤੇ ਇਹ ਬਾਹਰ ਢੰਡੋਰਾ ਜਿਹੜਾ ਇਹ ਪਿੱਟਦੇ ਆ ਵੀ ਅਸੀਂ ਡੈਮੋਕ੍ਰੇਸੀ ਦੇ ਜਨਮਦਾਤੇ ਹਾਂ, ਜਦਕਿ ਜੇ ਇਤਿਹਾਸ ਪੜ੍ਹੋ ਤਾਂ ਗ੍ਰੀਸ ਨੂੰ ਸ਼ਾਇਦ ਡੈਮੋਕ੍ਰੇਸੀ ਦਾ ਜਨਮਦਾਤਾ, ਫਾਦਰ ਜਾਂ ਮਦਰ ਕਹਿ ਲਓ ਵੀ ਆਖਿਆ ਜਾਂਦਾ ਆ। ਇਹ ਆਪਣੇ ਸਿਰ ਨਵਾਂ ਕਿਤਾਬ ਜਿਹੜਾ ਉਹ ਲੈ ਕੇ ਆ ਰਹੇ ਆ। ਕੰਮ ਕੀ ਕਰ ਰਹੇ ਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ ਹੈ। ਜੀ ਅਗਲੀ ਪ੍ਰਵੀਨ ਜੀ, ਜੇ ਖਬਰ ਦੇ ਉੱਤੇ ਗੱਲ ਕਰਦੇ ਜਾਈਏ, ਲੂਜ਼ੀਆਨਾ ਦੇ ਵਿੱਚ ਰੀਡਿਸਟ੍ਰਿਕਟ ਦਾ ਜਿਹੜਾ ਕੇਸ ਆ ਸੁਪਰੀਮ ਕੋਰਟ ਦੇ ਮੋਹਰੇ ਪਿਆ ਸੀ। ਸੁਪਰੀਮ ਕੋਰਟ ਨੇ ਲੂਜ਼ੀਆਨਾ ਦਾ ਜਿਹੜਾ ਰੀਡਿਸਟ੍ਰਿਕਟ ਕੇਸ ਦੇ ਵਿੱਚ ਉਸ ਨੂੰ ਅਨਫਰੀਜ਼ ਕਰ ਦਿੱਤਾ ਆ। ਸੋ ਲੂਜ਼ੀਆਨਾ ਦੇ ਕੇਸ ਦੇ ਉੱਤੇ ਜਿਹੜਾ ਹੋਲਡ ਲੱਗਾ ਸੀ ਉਸ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਆ। ਇਹਦੇ ਨਾਲ ਹੁਣ ਸਟੇਟ ਨੂੰ ਰੀਡਰਾ ਕੀਤਾ ਜਾਊਗਾ ਕਾਂਗਰੈਸ਼ਨਲ ਡਿਸਟ੍ਰਿਕਟਸ, ਨਵੀਆਂ ਡਿਸਟ੍ਰਿਕਟਸ ਦੇ ਵਿੱਚ। ਇਹਦੇ ਨਾਲ ਇਹ ਕਈ ਲੋਕ ਮੰਨਦੇ ਆ ਵੀ ਜਿਹੜੇ ਕਾਲੇ ਮੂਲ ਦੇ ਲੋਕ ਰੀਡਿਸਟ੍ਰਿਕਟ ਦੇ ਕਰਕੇ ਉਹਨਾਂ ਦੀ ਪਾਵਰ ਨੂੰ ਘਟਾਇਆ ਗਿਆ ਸੀ, ਉਹਨਾਂ ਦੀ ਪਾਵਰ ਦੇ ਵਿੱਚ ਮੁੜ ਦੁਬਾਰਾ ਜਿਹੜਾ ਉਹ ਵਾਧਾ ਹੋ ਸਕਦਾ ਹੈਗਾ ਆ। ਸੋ ਸੁਪਰੀਮ ਕੋਰਟ ਨੇ ਅੱਜ ਹੀ ਆਪਣਾ ਜਿਹੜਾ ਇਹ ਹੋਲਡ ਲਗਾਇਆ ਸੀ ਇਸ ਕੇਸ ਦੇ ਉੱਤੇ, ਉਸ ਨੂੰ
ਹਟਾ ਦਿੱਤਾ ਆ। ਇਹ ਆਰਡਰ ਉਦੋਂ ਆਇਆ ਆ, ਕੋਰਟ ਨੇ ਇਸ ਤੋਂ ਪਹਿਲਾਂ ਜੂਨ ਦੇ ਵਿੱਚ ਕੰਗਰੈਸ਼ਨਲ ਰੀਡਿਸਟ੍ਰਿਕਟ ਮੈਪ ਐਲਾਬਾਮਾ ਦੇ ਵਿੱਚ ਉਸ ਨੂੰ ਰਿਜੈਕਟ ਕਰ ਦਿੱਤਾ ਸੀ ਤੇ ਹੁਣ ਲੂਜ਼ੀਆਨਾ ਦੇ ਕੇਸ ਨੂੰ ਅਨਫਰੀਜ਼ ਕਰ ਦਿੱਤਾ ਆ। ਸੋ ਅਜੇ ਐਲਬਾਮਾ ਦੇ ਕੇਸ ਦੇ ਵਿੱਚ ਜਿਹੜਾ ਫੈਸਲਾ ਆ ਉਸ ਉੱਤੇ ਉਹ ਪੈਂਡਿੰਗ ਆ ਹੋਲਡ ਦੇ ਉੱਤੇ ਜਿਹੜਾ ਪੈਂਡਿੰਗ ਪਿਆ। ਦੋਨਾਂ ਹੀ ਸੂਬਿਆਂ ਦੇ ਵਿੱਚ ਜਿਹੜੇ ਕਾਲੇ ਮੂੰਹ ਦੇ ਵੋਟਰਸ ਆ ਜਿਨ੍ਹਾਂ ਥਾਵਾਂ ਦੇ ਉੱਤੇ ਮੈਜੋਰਟੀ ਦੇ ਵਿੱਚ ਆ ਉਹ ਕਹਿੰਦੇ ਵੀ ਸਿਰਫ ਇੱਕ ਡਿਸਟ੍ਰਿਕਟ ਦੇ ਵਿੱਚ ਉਹ ਰਹਿ ਜਾਂਦੇ ਆ, ਜਿਹਦੇ ਨਾਲ ਉਹਨਾਂ ਦੀ ਕਹਿ ਲਓ ਵੀ ਪਾਵਰ ਜਾਂ ਆਪਣੇ ਉਹਨਾਂ ਦੇ ਬੰਦੇ ਉੱਥੇ ਪਹੁੰਚਾਉਣ ਦੇ ਵਿੱਚ ਮੁਸ਼ਕਲਾਤ ਆਉਂਦੀ ਆ। ਇਸੇ ਤਰੀਕੇ ਦਾ ਮਸਲਾ ਆਪਣੇ ਕੈਲੀਫੋਰਨੀਆ ਦੇ ਜਿਹੜੇ ਦੋ ਸ਼ਹਿਰਾਂ ਦੇ ਵਿੱਚ ਆਪਾਂ ਸੁਣਿਆ ਸੀਗਾ ਜਦੋਂ ਰੀਡਿਸਟਿੰਗ ਹੋਈ ਸੀ, ਫ੍ਰੈਜ਼ਨੋ ਦੇ ਵਿੱਚ ਵੀ ਤੇ ਬੇਕਰਸਫੀਲਡ ਦੇ ਵਿੱਚ ਵੀ। ਫ੍ਰੈਜ਼ਨੋ ਦੇ ਵਿੱਚ ਕਾਫੀ ਵਿਰੋਧ ਕਰਨ ਦੇ ਬਾਵਜੂਦ ਵੀ ਇੱਥੇ ਸਿਟੀ ਕੌਂਸਲ ਨੇ ਆਪਣੇ ਹੀ ਜਿਹੜੇ ਮੈਪਸ ਆ ਉਹਨਾਂ ਨੂੰ ਡਰਾ ਕੀਤਾ ਸੀ। ਇੱਥੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਵੀ ਕਈ ਮਾਈਨੋਰਟੀਜ਼ ਆ ਉਹਨਾਂ ਨੂੰ ਜਾਣਬੁੱਝ ਕੇ ਵੰਡ ਦਿੱਤਾ ਗਿਆ। ਬੇਕਰਸਫੀਲਡ ਵਾਲੇ ਇੱਥੇ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਰਹੇ ਸੀ। ਉਹਨਾਂ ਨੇ ਇੱਕ ਥਾਂ ਦੇ ਉੱਤੇ ਆਪਣੀ ਪਾਵਰ ਆ ਉਸ ਨੂੰ ਅਸਟੈਬਲਿਸ਼ ਕਰਨ 'ਚ ਕਾਮਯਾਬ ਰਹੇ ਸੀਗੇ। ਹੁਣ ਦੇਖੋ ਇਹ ਲੂਜ਼ੀਆਨਾ ਦੇ ਵਿੱਚ ਜਦੋਂ ਹੁਣ ਰੀਡਿਸਟ੍ਰਿਕਟ ਹੁੰਦੀ ਆ, ਨਵੇਂ ਮੈਪ ਜਦੋਂ ਡਰਾ ਹੁੰਦੇ ਆ, ਕਿ ਅਸਲ ਦੇ ਵਿੱਚ ਕੀ ਐਕਚੁਅਲ ਦੇ ਵਿੱਚ ਇਹਨਾਂ ਲੋਕਾਂ ਦੀ ਵੋਟਿੰਗ ਪਾਵਰ ਵੱਧਦੀ ਆ ਜਾਂ ਨਹੀਂ। ਪਰ ਸੁਪਰੀਮ ਕੋਰਟ ਨੇ ਲੂਜ਼ੀਆਨਾ ਦੇ ਕੇਸ ਤੋਂ ਹੋਲਡ ਹਟਾ ਕੇ ਇੱਕ ਨਵਾਂ ਰਾਹ ਉੱਥੇ ਦੇ ਦਿੱਤਾ ਹੈ। ਜੀ ਰਾਜਕਰਮਜੀਤ ਸਿੰਘ ਜੀ, ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ, ਪਰ ਫਿਲਹਾਲ ਵਕਤ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੇ ਸਟਾਕਟਨ ਤੋਂ ਇੱਕ ਖਬਰ ਆ ਰਹੀ ਹੈ, ਉਹ ਸਾਂਝੀ ਕਰਾਂਗੇ। ਦੇ ਨਾਲ ਇੰਟਰਨੈਸ਼ਨਲ ਤੇ ਅਮਰੀਕਾ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੇ ਕਰਾਂਗੇ ਚਾਤਖੋਰੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਰਾਜਕਰਨਵੀਰ ਸਿੰਘ ਜੀ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਖਬਰਾਂ ਵਿੱਚ ਅੱਗੇ ਪ੍ਰਵੀਨ ਵੱਧਦੇ ਜਾਈਏ ਤਾਂ ਡੈਨਮਾਰਕ ਯੂਕਰੇਨ ਦੇ ਜਿਹੜੇ ਪਾਇਲਟਸ ਆ ਉਹਨਾਂ ਨੂੰ F-16 ਜਹਾਜ਼ਾਂ ਦੀ ਟ੍ਰੇਨਿੰਗ ਦੇਣੀ ਆ, ਉਹ ਸ਼ੁਰੂ ਕਰਨ ਜਾ ਰਿਹਾ ਹੈਗਾ ਆ। ਜੀ ਸੋ ਇਹ ਆਪਣੇ ਜਿਹੜੇ F-16 ਜੈਟਸ ਆ ਉਹਨਾਂ ਨੂੰ ਰਿਟਾਇਰ ਕਰ ਰਹੇ ਆ, ਤੇ ਪਰ ਇਹਨਾਂ ਨੂੰ ਲੱਗਦਾ ਵਰਤਣ ਦੇ ਲਈ ਅੱਗੇ ਦੇ ਸਕਦੇ ਆ। ਵੈਗਨਰ ਗਰੁੱਪ ਦਾ ਆਪਾਂ ਸ਼ੁਰੂਆਤ ਦੇ ਵਿੱਚ ਦੱਸਿਆ ਹੀ ਆ। ਨਾਲ ਹੀ ਅਮਰੀਕਾ ਤੇ ਹੋਰ ਮੁਲਕਾਂ ਦੇ ਦੁਆਰਾ ਯੂਕਰੇਨ ਨੂੰ ਲੜਾਕੂ ਟੈਂਕ ਵੀ ਆ ਉਹ ਦਿੱਤੇ ਜਾਣੇ ਆ। ਡੈਨਮਾਰਕ ਦੀ ਸਰਕਾਰ ਨੇ ਅੱਜ ਇਹ ਐਲਾਨ ਕਰ ਦਿੱਤਾ ਵੀ ਯੂਕਰੇਨ ਦੇ ਜਿਹੜੇ ਪਾਇਲਟਸ ਆ ਉਹਨਾਂ ਨੂੰ F-16 ਦੇ ਉੱਤੇ ਟ੍ਰੇਨਿੰਗ ਆ ਉਹ ਦੇਣੀ ਸ਼ੁਰੂ ਕਰਨਗੇ। ਇਹਨਾਂ ਨੇ 2 ਸਾਲ ਪਹਿਲਾਂ ਹੀ ਇਹ ਟ੍ਰੇਨਿੰਗ ਦੇਣੀ ਹੁਣ ਸ਼ੁਰੂ ਕਰ ਦੇਣੀ ਆ। ਇਹਨਾਂ ਦੇ ਜਿਹੜੇ F-16 ਰਿਟਾਇਰ ਹੋ ਰਹੇ ਆ, ਉਹਦੀ ਥਾਂ ਦੇ ਉੱਤੇ F-35 ਫਾਈਟਰ ਜੈਟਸ ਆ ਇਹਨਾਂ ਨੂੰ ਮਿਲਣਗੇ, ਜਿਹੜੇ 2025 ਦੇ ਵਿੱਚ ਚਾਲੂ ਹੋਣਗੇ। ਉੱਥੋਂ ਦੇ ਡਿਫੈਂਸ ਮਿਨਿਸਟਰ ਟ੍ਰਾਇਲਸ ਪੌਲਸਨ ਆ, ਉਹਨਾਂ ਨੇ ਅੱਜ ਇਸ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਪਹਿਲਾਂ ਇਹਨਾਂ ਨੇ 2027 ਦੇ ਵਿੱਚ ਕਰਨਾ ਸੀ, ਪਰ ਹੁਣ ਇਹ 2 ਸਾਲ ਅਰਲੀ F-35 ਦੇ ਉੱਤੇ ਟ੍ਰਾਂਸਫਰ ਕਰ ਜਾਣਗੇ। ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਖਬਰ ਦਾ ਜ਼ਿਕਰ ਕੀਤਾ ਸੀਗਾ ਕੈਲੀਫੋਰਨੀਆ ਦੇ ਸਟਾਕਟਨ ਤੋਂ ਖਬਰ ਆ ਰਹੀ ਹੈ ਕਿ ਉੱਥੇ ਇੱਕ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਹੈ, ਜਿਸ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋ ਗਈ ਹੈ ਤੇ ਇੱਕ ਔਰਤ ਜਿਹੜੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ। ਇਹ ਸ਼ੈਰਿਫ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ ਸੈਨ ਮਾਈਕਿਨ ਸ਼ੈਰਿਫ ਦੇ ਆਫਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ। ਉਹਨਾਂ ਦੇ ਦੱਸਣ ਮੁਤਾਬਕ 2400 ਜਿਹੜਾ ਬਲਾਕ ਹੈ ਮੈਰੀਨ ਐਵੀਨਿਊ ਦੇ ਲਾਗੇ ਛਾਗੇ, ਉੱਥੇ ਇਹ ਵਾਰਦਾਤ ਵਾਪਰੀ ਹੈ ਤੇ ਉਸ ਤੋਂ ਬਾਅਦ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਇਸ ਇਲਾਕੇ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ। ਪੁਲਿਸ ਦਾ ਕਹਿਣਾ ਇਹ ਹੈ ਕਿ ਹੁਣ ਜਿਹੜੀ ਔਰਤ ਆ ਉਹਦੀ ਹਾਲਤ ਖਤਰੇ ਤੋਂ ਬਾਹਰ ਕਹੀ ਜਾ ਸਕਦੀ ਹੈ ਤੇ ਹੁਣ ਆਮ ਪਬਲਿਕ ਨੂੰ ਕੋਈ ਉਹਨਾਂ ਇਲਾਕਿਆਂ ਦੇ ਵਿੱਚ ਥ੍ਰੈਟ ਨਹੀਂ ਆ। ਹਾਂ, ਉੱਥੇ ਜਿਹੜਾ ਆਵਾਜਾਈ ਆ ਉਹ ਜਿਹੜੇ ਰੋਡ ਕਲੋਜ਼ਰਸ ਕਰਕੇ ਲੋਕਾਂ ਨੂੰ ਥੋੜ੍ਹੀ ਜਿਹੀ ਦਿੱਕਤ ਦਾ ਸਾਹਮਣਾ ਤਾਂ ਕਰਨਾ ਪਿਆ, ਪਰ ਫਿਰ ਵੀ ਲੋਕ ਅਚਾਨਕ ਇਸ ਗੱਲ ਤੋਂ ਡਰੇ ਹੋਏ ਸਨ ਕਿ ਅਚਾਨਕ ਇਹ ਕੀ ਵਾਪਰ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਆਦਮੀ ਤੇ ਔਰਤ ਦੇ ਉੱਤੇ ਗੋਲੀਆਂ ਉਹਨਾਂ ਦੇ ਹੀ ਕਿਸੇ ਜਾਣਕਾਰ ਨੇ ਚਲਾਈਆਂ ਨੇ ਜਾਂ ਕਿਸੇ ਨੇ ਲੁੱਟ ਦੀ ਅੰਜਾਮ ਦੇ ਨਾਲ ਚਲਾਈਆਂ ਨੇ, ਜਾਂ ਉਹ ਬੰਦਾ ਕਿਉਂ ਗੋਲੀ ਚਲਾ ਕੇ ਭੱਜ ਗਿਆ, ਇਹਦੇ ਬਾਬਤ ਜਿਹੜਾ ਪੁਲਿਸ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ 1-2 ਸ਼ੱਕੀਆਂ ਨੂੰ ਡਿਟੇਨ ਕਰਨ ਦੀ ਗੱਲ ਤਾਂ ਕਹੀ ਆ, ਪਰ ਉਹਨਾਂ ਨੇ ਇਹ ਕਿਹਾ ਕਿ ਕਿਸੇ ਵੀ ਆਦਮੀ ਨੂੰ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਜ਼ਰੂਰ ਕੀਤੀ ਗਈ ਹੈ, ਪਰ ਕਿਸੇ ਨੂੰ ਅਰੈਸਟ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਪੁਲਿਸ ਨੇ ਵਿਕਟਮਸ ਦੀ ਜਿਹੜੀ ਆਇਡੈਂਟੀ ਆ ਉਹ ਵੀ ਹਲੇ ਜਗ ਜ਼ਾਹਰ ਨਹੀਂ ਕੀਤੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ $42 ਬਿਲੀਅਨ ਦਾ ਇੱਕ ਨਵਾਂ ਪਲਾਨ ਆ ਉਸ ਨੂੰ ਕਿਕ ਆਫ ਕਰਨ ਜਾ ਰਹੇ ਆ, ਜਿਸ ਵਿੱਚ ਉਹ ਇਹ ਤਹਈਆ ਕਰਦੇ ਆ ਵੀ ਹਰ ਅਮਰੀਕਨ ਘਰ ਦੇ ਵਿੱਚ ਹਾਈ ਸਪੀਡ ਇੰਟਰਨੈਟ 2030 ਤੱਕ ਪਹੁੰਚ ਜਾਵੇਗਾ। ਅਗਲੇ ਸਾਲ ਰੀ-ਇਲੈਕਸ਼ਨ ਬਿਡ ਦੇ ਵਿੱਚ ਇਹਨਾਂ ਨੇ ਜਾਣਾ ਆ। ਸੋ ਇਦਾਂ ਦੇ ਲੁਭਾਵੂ ਕਹਿ ਸਕਦੇ ਆ ਵੀ ਬਿਆਨ ਤੇ ਇਦਾਂ ਦੇ ਪਲਾਨ ਆ, ਉਹ ਆਪਾਂ ਨੂੰ ਹੋਰ ਵੀ ਕਾਫੀ ਕੁਛ ਸੁਣਨ ਨੂੰ ਦੇਖਣ ਨੂੰ ਮਿਲਣਗੇ। ਇਹ ਉਸੇ ਟਾਈਮ ਦੇ ਉੱਤੇ ਆਏ ਆ ਜਦੋਂ ਅਮਰੀਕਾ ਦੇ ਵਿੱਚ ਆਪਣੀ ਜਿਹੜੀ ਇਨਵੈਸਟਮੈਂਟ ਆ ਉਸ ਨੂੰ ਇਹ ਪੁਸ਼ ਕਰ ਰਹੇ ਆ। ਇਹਨਾਂ ਨੇ ਪਹਿਲਾਂ ਵੀ ਕੁਝ ਵਰ੍ਹੇ ਪਹਿਲਾਂ ਇਹਨਾਂ ਨੇ ਆਪਣੇ ਸਟੇਟ ਆਫ ਦੀ ਯੂਨੀਅਨ ਐਡਰੈਸ ਦੇ ਵਿੱਚ ਇਹ ਘੋਸ਼ਣਾ ਕੀਤੀ ਸੀ ਵੀ ਅਸੀਂ ਹਰ ਇੱਕ ਘਰ ਤੱਕ ਹਾਈ ਸਪੀਡ ਇੰਟਰਨੈਟ ਆ ਉਹ ਮੁਹੱਈਆ ਕਰਵਾਇਆ ਜਾਊਗਾ। ਸੋ $42 ਬਿਲੀਅਨ ਇਸ ਉੱਤੇ ਖਰਚਿਆ ਜਾਣਾ ਆ। ਇਹ ਜਿਹੜੇ ਫੰਡਸ ਆ ਇਹ ਆਲਰੇਡੀ ਕਾਂਗਰਸ ਦੇ ਦੁਆਰਾ ਇਹਨਾਂ ਨੂੰ ਅਲਾਟ ਕੀਤਾ ਜਾ ਚੁੱਕਾ ਹੈ, ਜਿਹੜਾ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਲਾਅ ਬਣਿਆ ਸੀਗਾ। ਸੋ ਅਗਲੇ 2 ਸਾਲਾਂ ਦੇ ਵਿੱਚ ਬ੍ਰੌਡਬੈਂਡ ਇਕੁਇਟੀ ਐਕਸੈਸ ਐਂਡ ਡਿਪਲੋਇਮੈਂਟ ਪ੍ਰੋਗਰਾਮ ਦੇ ਤਹਿਤ ਇਹ ਰਾਸ਼ੀ ਜਿਹੜੀ ਆ ਉਸ ਦੀ ਵਰਤੋਂ ਕਰਦੇ ਹੋਏ ਹਰ ਇੱਕ ਘਰ ਤੱਕ ਹਾਈ ਸਪੀਡ ਇੰਟਰਨੈਟ ਜਿਹੜਾ ਆ ਉਹ ਪਹੁੰਚੇਗਾ। ਵੱਡੇ ਸ਼ਹਿਰਾਂ 'ਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਦਾਂ ਲੱਗਦਾ ਵੀ ਹਾਈ ਸਪੀਡ ਇੰਟਰਨੈਟ ਸ਼ਾਇਦ ਸਾਰੇ ਪਾਸੇ ਮੁਹੱਈਆ ਆ, ਪਰ ਇਦਾਂ ਦੀ ਗੱਲ ਨਹੀਂ ਆ। ਅਮਰੀਕਾ ਦੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਪੇਂਡੂ ਇਲਾਕੇ ਨੇ, ਰੂਰਲ ਇਲਾਕੇ ਆ, ਉਹਨਾਂ ਵਿੱਚ ਹਾਈ ਸਪੀਡ ਇੰਟਰਨੈਟ ਅਜੇ ਵੀ ਨਹੀਂ ਆ। ਅੱਜ ਦੇ ਜ਼ਮਾਨੇ ਦੇ ਵਿੱਚ ਹਾਈ ਸਪੀਡ ਇੰਟਰਨੈਟ ਲਗਜ਼ਰੀ ਨਹੀਂ, ਨੈਸੈਸਿਟੀ ਕਹਿੰਦੇ ਆ ਉਹ ਬਣ ਚੁੱਕਾ ਆ। ਸੋ ਡਿਜੀਟਲ ਸਾਰਾ ਕੁਝ ਹੋ ਰਿਹਾ ਆ ਤੇ ਫਾਈਬਰ ਆਪਟਿਕਸ ਜਿਹੜੀਆਂ ਉਹ ਪੈ ਰਹੀਆਂ ਆ। ਸੋ ਇਹਦੇ ਨਾਲ ਕਹਿੰਦੇ ਵੀ $42 ਬਿਲੀਅਨ ਖਰਚ ਕਰਕੇ ਜੌਬ ਵੀ ਕ੍ਰੀਏਟ ਹੋਣਗੀਆਂ ਤੇ ਲੋਕਾਂ
ਦਾ ਕਹਿ ਸਕਦੇ ਆ ਵੀ ਸੰਚਾਰ ਦੇ ਸਾਧਨਾਂ ਦੇ ਨਾਲ ਹੋਰ ਵੀ ਬੈਟਰ ਬਣ ਸਕਦਾ ਆ। ਹਾਂ, ਇਹ ਵੇਖੋ ਕਦੋਂ ਤੱਕ ਹਰ ਇੱਕ ਤੱਕ ਪਹੁੰਚਦਾ ਹੈ। ਜੀ। ਅਗਲੀ ਜਿਹੜੀ ਖਬਰ ਆ ਉਹ ਸਵੀਡਨ ਤੋਂ ਆ। ਜਿਹੜੇ ਇੱਥੇ ਇੱਕ ਸਿਟੀ ਸਵੀਡਨ ਦੇ ਵਿੱਚ ਇੱਕ ਲੱਕੜ ਦਾ ਜਿਹੜਾ ਸ਼ਹਿਰ ਬਣਾਉਣ ਦੀ, ਉਹਦੀ ਚਾਰਦੀਵਾਰੀ ਕਰਨ ਦੀ ਜਿਹੜੀ ਨਵੀਂ ਕੋਸ਼ਿਸ਼ ਆ ਉਹ ਕੀਤੀ ਗਈ ਹੈ। ਪਤਾ ਲੱਗਿਆ ਕਿ ਹੁਣ ਦੁਨੀਆ ਭਰ ਦੇ ਵਿੱਚ ਇੱਕ ਅਨੋਖੀ ਤਰ੍ਹਾਂ ਦੀ ਜਿਹੜੀ ਹੋੜ ਆ ਮੱਚੀ ਹੋਈ ਆ। ਪਹਿਲਾਂ ਇਹ ਰਿਕਾਰਡ ਜਿਹੜਾ ਨਾਰਵੇ ਦੇ ਵਿੱਚ ਮਯੋਸਾ ਝੀਲ ਦੇ ਪੋਰਟ ਦੇ ਉੱਤੇ 8500 ਮੀਟਰ ਦਾ ਇੱਕ ਟਾਵਰ ਜਿਹੜਾ ਉਹਨੂੰ ਬਣਾਉਣ ਨੂੰ ਲੈ ਕੇ ਸੀ। ਉਹਦੇ ਵਿੱਚ ਫਲੈਟ ਸੀ, ਇੱਕ ਹੋਟਲ ਸੀ, ਸਵੀਮਿੰਗ ਪੂਲ ਸੀ। 2022 ਦੇ ਵਿੱਚ ਅਮਰੀਕਾ ਦੇ ਵਿਸਕੌਨਸਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਆ 87 ਮੀਟਰ ਉੱਚੀ ਜਿਹੜੀ ਆ ਉਹ ਇਮਾਰਤ ਇਸ ਤਰ੍ਹਾਂ ਦੀ ਬਣਾਈ ਗਈ ਸੀ। ਹੁਣ ਕੈਨੇਡਾ ਦੇ ਓਨਟਾਰੀਓ ਦੇ ਵਿੱਚ 90 ਮੀਟਰ ਤੇ ਹੁਣ ਸਵਿਟਜ਼ਰਲੈਂਡ ਦੇ ਵਿੱਚ 100 ਮੀਟਰ ਦੇ ਜਿਹੜੇ ਸਕੁਆਇਰ ਦੇ ਵਿੱਚ ਇੱਕ ਸਕੀਮ ਉੱਤੇ ਕੰਮ ਚੱਲ ਰਿਹਾ। ਇਹਦੇ ਵਿੱਚ ਇਹ ਕਿਹਾ ਗਿਆ ਕਿ ਸਵੀਡਨ ਨੇ ਦੁਨੀਆ ਦਾ ਸਭ ਤੋਂ ਵੱਡਾ ਲੱਕੜੀ ਦਾ ਸ਼ਹਿਰ ਬਣਾਉਣ ਦਾ ਜਿਹੜਾ ਐਲਾਨ ਕਰਕੇ ਦੁਨੀਆ ਭਰ ਦਾ ਧਿਆਨ ਖਿੱਚਿਆ। ਸਟਾਕਹੋਮ ਵੁੱਡ ਸਿਟੀ ਜਿਹੜੀ ਕਿ ਹੁਣ ਬਣਾਈ ਜਾਣੀ ਹੈ ਸਿਕਲਾ ਦੇ ਵਿੱਚ, ਤੇ 2.5 ਲੱਖ ਵਰਗ ਮੀਟਰ ਦੀ ਜਿਹੜੀ ਆ ਥਾਂ ਉੱਤੇ ਇਹ ਬਣਾਈ ਜਾਣੀ ਹੈ। ਤੇ ਇਹਦੇ ਵਿੱਚ ਰੈਸਟੋਰੈਂਟ ਵੀ ਹੋਣਗੇ, ਦੁਕਾਨਾਂ ਵੀ ਹੋਣਗੀਆਂ, ਤਕਰੀਬਨ 2000 ਘਰ ਹੋਣਗੇ, 7000 ਆਫਿਸ ਵੀ ਬਣਨਗੇ ਤੇ 11,500 ਕਰੋੜ ਰੁਪਈਆ ਇਸ ਪ੍ਰੋਜੈਕਟ ਉੱਤੇ ਜਿਹੜਾ ਸਵੀਡਨ ਦੀ ਸਿਟੀ ਡਿਵੈਲਪਮੈਂਟ ਕੰਪਨੀ ਹੈ ਐਂਟੀਅਮ ਜ਼ੁਗਬਰਗ ਉਹਦੇ ਦੇਖ ਰੇਖ ਦੇ ਹੇਠਾਂ ਖਰਚ ਹੋਊਗਾ। ਤੇ 2025 ਦੇ ਵਿੱਚ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ, ਜਿਹੜਾ ਕਿ ਹੁਣੀ ਲੋਕਾਂ ਦੀ ਜਿਹੜੀ ਬਹੁਤ ਤਕੜੀ ਖਿੱਚ ਦਾ ਕਾਰਨ ਬਣਿਆ ਹੋਇਆ। ਤੇ ਇਹਦੇ ਵਿੱਚ ਦਾਅਵਾ ਇਹ ਹੈ, ਜਿਹੜੀ ਐਨਰਿਕਾ ਐਨਸ ਹੈ ਜਿਹੜੀ ਕੰਪਨੀ ਦੀ CEO ਆ, ਉਹ ਕਹਿੰਦੀ ਕਿ ਜਿਹੜੇ ਮਾਡਰਨ ਪ੍ਰੋਜੈਕਟਸ ਨੇ ਉਹਨਾਂ ਦੀ ਤਰ੍ਹਾਂ ਇਹਦੇ ਵਿੱਚ ਇਸ ਸਿਟੀ ਦੇ ਵਿੱਚ ਜਿਹੜੇ ਘਰ ਬਣਨਗੇ ਉਹਨਾਂ ਦੀ ਅਸੀਂ ਨੀਹਾਂ ਦੇ ਵਿੱਚ ਕੁਝ ਕੰਕਰੀਟ ਜਿਹੜਾ ਜਾਂ ਸਟੀਲ ਉਹਨੂੰ ਵਰਤੋਂ ਕਰਾਂਗੇ, ਪਰ ਇਹਦੀ ਬਹੁਤ ਘੱਟ ਮਾਤਰਾ ਦੇ ਵਿੱਚ ਵਰਤੋਂ ਕਰਾਂਗੇ। ਦੂਜਾ ਇਹ ਹੈ ਕਿ ਕਹਿੰਦੇ ਕਿ ਨਾਲ ਹੀ ਅਸੀਂ ਇਮਾਰਤਾਂ ਦੇ ਉੱਪਰ ਵੀ ਗ੍ਰੀਨਰੀ ਦਾ ਪੂਰਾ ਖਿਆਲ ਰੱਖਾਂਗੇ ਤੇ ਸਜਾਵਟ ਦੇ ਲਈ ਉਹ ਕਹਿੰਦੇ ਕਿ ਬੇਸ਼ੱਕ ਮੈਨ ਮੇਡ ਜਿਹੜੀਆਂ ਟਰੀਜ਼ ਹੁੰਦੇ ਨੇ ਉਹ ਲਾਈਏ, ਪਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਕਿਵੇਂ ਨੈਚੁਰਲ ਜਿਹੜੀ ਗ੍ਰੀਨਰੀ ਹੈ ਉਹ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇ। ਮਜ਼ਬੂਤੀ, ਵਾਤਾਵਰਨ ਗੁਣਵੱਤਾ, ਇਹਨਾਂ ਚੀਜ਼ਾਂ ਉੱਤੇ ਉਹ ਕਹਿੰਦੇ ਅਸੀਂ ਖਾਸ ਜਿਹੜਾ ਕੰਮ ਆ ਉਹ ਕਰ ਰਹੇ ਹਾਂ। ਤੇ ਨਾਲ ਸਾਨੂੰ ਇਹ ਵੀ ਉਮੀਦ ਹੈ ਕਿ ਲੱਕੜੀ ਦੇ ਜਿਹੜੇ ਬਣੇ ਘਰ ਹੋਣਗੇ, ਬਹੁ ਮੰਜ਼ਲਾ ਇਮਾਰਤਾਂ ਹੋਣਗੀਆਂ, ਉਹ ਸਸਤੀਆਂ ਪੈਣਗੀਆਂ ਤੇ ਇਹਨਾਂ ਨੂੰ ਜਿਹੜਾ ਇਹ ਜਦੋਂ ਇਹ ਬਣੂਗੀ ਤੇ ਉਦੋਂ ਜਿਹੜੀ ਏਅਰ ਕੁਆਲਿਟੀ ਇੰਡੈਕਸ ਆ ਉਹ ਵੀ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਹੋਊਗਾ। ਤੇ ਹੁਣ ਇਹ ਕਹਿੰਦੇ ਕਿ ਸਾਡੇ ਲਈ ਸਭ ਤੋਂ ਵੱਡਾ ਟਾਸਕ ਜਿਹੜਾ ਉਹ ਇਹ ਹੈ ਕਿ ਇਹਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ। ਸੋ ਫਾਇਰ ਸੇਫਟੀ ਸਿਸਟਮ ਉਹ ਕਹਿੰਦੇ ਅਸੀਂ ਜਿੰਨੇ ਵੱਧ ਤੋਂ ਵੱਧ ਹੋ ਸਕੇ ਉਹਨੇ ਇੰਸਟਾਲ ਕਰਾਂਗੇ। ਸਪ੍ਰਿੰਕਲਰ ਤੇ ਹੋਰ ਫਲੇਮ ਰੈਜ਼ਿਸਟੈਂਸ ਜਿਹੜੀਆਂ ਪਰਤਾਂ ਉਹ ਵੀ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਰਹੂਗੀ। ਫਿਲਹਾਲ ਜਿਵੇਂ ਇਹ ਐਲਾਨ ਹੋਇਆ ਤਾਂ ਉਸ ਤੋਂ ਬਾਅਦ ਲੋਕ ਇਹਦੇ ਬਾਰੇ ਗੂਗਲ ਤੇ ਸਰਚਾਂ ਕਰਕੇ ਦੇਖ ਰਹੇ ਨੇ ਤੇ ਲੋਕ ਇਹ ਸੋਚ ਰਹੇ ਨੇ ਇਹਦੇ ਬਾਰੇ ਭਵਿੱਖ ਦੇ ਵਿੱਚ ਕੀ ਕਿਹੋ ਜਿਹੀ ਦਿੱਖ ਹੋਊਗੀ ਤੇ ਕੀ ਖਿੱਚ ਦਾ ਜਿਹੜਾ ਕੇਂਦਰ ਹੋਊਗਾ ਇਹ ਸ਼ਹਿਰ ਹੋਊਗਾ। ਜੀ ਜੀ, ਜਦੋਂ ਤਾਂ ਵਾਕਿਆ ਹੀ ਪ੍ਰਵੀਨ ਨੂੰ ਬਚਾਉਣਾ ਪੈਣਾ, ਨਹੀਂ ਤਾਂ ਕੰਮ ਖਰਾਬ ਜੀ ਹੋਊਗਾ। ਲੱਕੜ ਨੂੰ ਅੱਗ ਵੀ ਜਲਦੀ ਪੈਂਦੀ ਆ। ਅਗਲੀ ਜਿਹੜੀ ਗੱਲ ਆ ਉਹ ਮਿਆਂਮਾਰ ਤੋਂ ਆ ਰਹੀ ਹੈ, ਬੈਂਕਾਕ ਤੋਂ, ਜਿੱਥੇ ਉਦੋਂ ਦੇ ਅਧਿਕਾਰੀਆਂ ਦੇ ਦੁਆਰਾ ਤਕਰੀਬਨ 446 ਮਿਲੀਅਨ ਡਾਲਰ ਦੀ ਗੈਰ ਕਾਨੂੰਨੀ ਜਿਹੜੀ ਡਰੱਗ ਆ, ਨਸ਼ਾ ਸਮੱਗਰੀ ਆ, ਜਿਹੜੀ ਕਿ ਪੂਰੇ ਮੁਲਕ ਭਰ ਦੇ ਵਿੱਚ ਇੱਕ ਇੰਟਰਨੈਸ਼ਨਲ ਐਂਟੀ ਡਰੱਗ ਟ੍ਰੈਫਿਕਿੰਗ ਡੇ ਦੇ ਤਹਿਤ ਫੜੀ ਗਈ ਸੀ, ਉਸ ਨੂੰ ਅੱਗ ਦੇ ਭੇਟ ਕਰ ਦਿੱਤਾ ਗਿਆ ਆ। ਕਹਿੰਦੇ ਵੀ ਇਸ ਮੁਲਕ ਦੇ ਵਿੱਚ ਗੈਰ ਕਾਨੂੰਨੀ ਨਸ਼ਾ ਜਿਹੜੀ ਤਸਕਰੀ ਆ ਉਸ ਨੇ ਪੂਰਾ ਜ਼ੋਰ ਫੜਿਆ ਆ। ਇਹੀ ਨਹੀਂ, ਇਸ ਦੇ ਨਾਲ ਦੇ ਹੋਰ ਮੁਲਕਾਂ ਦੇ ਵਿੱਚ ਵੀ ਇਹ ਸਥਿਤੀ ਮਾੜੀ ਬਣਦੀ ਜਾ ਰਹੀ ਹੈ। UN ਦੇ ਐਕਸਪਰਟ ਮੰਨ ਰਹੇ ਆ ਵੀ ਸਾਊਥ ਈਸਟ ਏਸ਼ੀਆ ਦੇ ਵਿੱਚ ਓਪੀਅਮ, ਹੈਰੋਇਨ, ਮੈਥ ਉਸ ਦਾ ਜਿਹੜਾ ਧੰਦਾ ਆ ਉਹ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਆ। ਮਿਆਂਮਾਰ ਦੇ ਵਿੱਚ ਕਹਿੰਦੇ ਡਰੱਗ ਪ੍ਰੋਡਕਸ਼ਨ ਦੀ ਇੱਕ ਲੰਮਾ ਇਤਿਹਾਸ ਰਿਹਾ ਆ, ਕਿਉਂਕਿ ਉੱਥੇ ਸਿਆਸੀ ਤੌਰ ਦੇ ਉੱਤੇ ਤੇ ਆਰਥਿਕ ਤੌਰ ਦੇ ਉੱਤੇ ਇਨਸਿਕਿਉਰਿਟੀਜ਼ ਰਹੀਆਂ ਆ। ਆਰਮਡ ਕੌਨਫਲਿਕਟ ਤੇ ਚੱਲਦਾ ਰਿਹਾ ਤੇ ਇੱਕ ਵੱਡਾ ਪ੍ਰੋਡਿਊਸਰ ਤੇ ਐਕਸਪੋਰਟਰ ਮੈਥ ਦਾ ਇਹ ਬਣਿਆ ਆ। ਕਹਿੰਦੇ ਅਫਗਾਨਿਸਤਾਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਮੁਲਕ ਆ ਦੂਜਾ ਸਭ ਤੋਂ ਵੱਧ ਜਿਹੜਾ ਓਪੀਅਮ, ਅਫੀਮ ਤੇ ਹੈਰੋਇਨ ਪ੍ਰੋਡਿਊਸ ਕਰਨ ਵਾਲਾ ਮੁਲਕ ਰਿਹਾ ਆ। ਇਸ ਦੇ ਉੱਤੇ ਬੜਾ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਆ, ਪਰ ਅਜੇ ਤੱਕ ਇਸ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਹੈਗਾ। ਇਸ ਤੋਂ ਪਹਿਲਾਂ ਵੀ ਇਸ ਜਿਹੜੇ 446 ਮਿਲੀਅਨ ਡਾਲਰ ਦਾ ਨਸ਼ਾ ਇਹਨਾਂ ਨੇ ਅੱਗ ਦੀ ਭੇਟ ਦਿੱਤਾ ਆ, ਉਹਦੇ ਵਿੱਚ ਜਿਹੜਾ ਉੱਥੇ ਦਾ ਸਭ ਤੋਂ ਵੱਡਾ ਸ਼ਹਿਰ ਆ ਯੰਗੋਨ, ਉਹਦੇ ਵਿੱਚ ਹੀ ਕੱਲਾ 207 ਮਿਲੀਅਨ ਡਾਲਰ ਦਾ ਜਿਹੜਾ ਨਸ਼ਾ ਆ ਉਹ
ਫੜਿਆ ਗਿਆ ਸੀਗਾ। ਸੋ ਇਹ UN ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਕਟ ਟ੍ਰੈਫਿਕਿੰਗ ਵਾਲੇ ਦਿਨ ਬਰਨ ਕੀਤਾ ਗਿਆ। ਜੀ। ਅਗਲੀ ਜਿਹੜੀ ਖਬਰ ਆ ਉਹ ਪਾਕਿਸਤਾਨ ਤੋਂ ਆ। ਪਾਕਿਸਤਾਨ ਦੇ ਵਿੱਚ ਸਿੰਧ ਜਿਹੜੀ ਸੂਬਾ ਉੱਥੇ 2 ਬੱਸਾਂ ਭਿੜੀਆਂ ਨੇ ਤੇ ਟੱਕਰ ਹੋਈ ਹੈ 2 ਬੱਸਾਂ ਦੀ ਤੇ ਇਹਨਾਂ ਦੇ ਵਿੱਚ 7 ਜਣਿਆਂ ਦੀ ਮੌਤ ਹੋ ਗਈ ਹੈ। ਤਕਰੀਬਨ 45 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ। ਪੁਲਿਸ ਦੇ ਦੱਸਣ ਦੇ ਮੁਤਾਬਕ ਬੇਨਜ਼ੀਰਾਬਾਦ ਜਿਹੜੇ ਡਿਪਟੀ ਨੇ IG ਮੁਹੰਮਦ ਯੂਨਿਸ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਜਿਹੜਾ ਮਹਿਰਾਨ ਹਾਈਵੇ ਤੇ ਵਾਪਰਿਆ ਤੇ ਇੱਥੇ ਪੇਸ਼ਾਵਰ ਤੇ ਕਰਾਚੀ ਤੋਂ ਆ ਰਹੀਆਂ 2 ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਜਿਹੜੀਆਂ 5 ਮੌਤਾਂ ਸੀ, 5 ਤੋਂ ਜ਼ਿਆਦਾ ਮੌਤਾਂ ਸੀ ਉਹ ਥਾਂਏਂ ਹੋ ਗਈਆਂ। ਹਾਲੇ ਵੀ ਉਹ ਕਹਿੰਦੇ ਨੇ ਕਿ ਜ਼ਖਮੀਆਂ ਦੇ ਵਿੱਚ ਕਈਆਂ ਦੀ ਜਿਹੜੀ ਹਾਲਤ ਆ ਉਹ ਗੰਭੀਰ ਹੈ ਤੇ ਹੋ ਸਕਦਾ ਕਿ ਮੌਤਾਂ ਦਾ ਅੰਕੜਾ ਵੱਧ ਜਾਵੇ। ਪਰ ਉਹ ਕਹਿੰਦੇ ਕਿ ਸਾਡੀ ਕੋਸ਼ਿਸ਼ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਫਸਟ ਏਡ ਦੇ ਕੇ ਤੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਇਲਾਜ ਜਿਹੜਾ ਮੁਹੱਈਆ ਕਰਵਾਇਆ ਜਾਵੇ। ਪਰ ਬਾਵਜੂਦ ਇਹਦੇ ਕਿ ਉਹ ਕਹਿੰਦੇ ਕਿ ਹਾਦਸਾ ਇੰਨਾ ਜ਼ਬਰਦਸਤ ਸੀਗਾ, ਭਿਅੰਕਰ ਸੀਗਾ ਇਹ ਕਿ ਜ਼ਖਮੀਆਂ ਨੂੰ ਰਾਹ ਦੇ ਵਿੱਚ ਲਿਜਾਂਦਿਆਂ ਵੀ ਕਈਆਂ ਦੀ ਜਿਹੜੀ ਹਾਲਤ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਜੀ। ਅਗਲੀ ਜਿਹੜੀ ਖਬਰ ਆ ਉਸ ਉੱਤੇ ਨਜ਼ਰ ਜੇ ਆਪਾਂ ਮਾਰਦੇ ਜਾਈਏ ਤਾਂ ਅਮਰੀਕਾ ਦੇ ਵਿੱਚ ਆਪਾਂ ਨੂੰ ਪਤਾ ਵੀ ਅਗਲੇ ਸਾਲ ਇਲੈਕਸ਼ਨਸ ਆਉਣ ਜਾ ਰਹੀਆਂ ਜੀ। ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਟਾਈਮ ਬੂਮ ਦੇ ਉੱਤੇ ਆ। ਗੂਗਲ ਦੇ ਜਿਹੜੇ ਸਾਬਕਾ CEO ਐਰਿਕ ਸ਼ਮਿਟ ਉਹ ਕਹਿ ਰਹੇ ਆ ਵੀ ਅਗਲੇ ਸਾਲ ਜਿਹੜਾ ਇਲੈਕਸ਼ਨ ਦਾ ਚੱਕਰ ਆ ਉਸ ਦੇ ਵਿੱਚ AI ਦੀ ਮਦਦ ਦੇ ਨਾਲ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਫੈਲਾਈ ਜਾਵੇਗੀ। ਡੀਪ ਫੇਕਸ, ਨਕਲੀ ਵੀਡੀਓਜ਼, ਨਕਲੀ ਆਡੀਓਜ਼ ਬਣਾਉਣਾ, ਇੱਕ ਦੂਜੇ ਦੇ ਉੱਤੇ ਅਟੈਕ ਕਰਨਾ ਕਾਫੀ ਸੌਖਾ ਜਿਹੜਾ ਉਹ ਬਣ ਜਾਵੇਗਾ। ਸੋ ਕਹਿੰਦੇ ਵੀ 2024 ਦਾ ਇਹ ਜਿਹੜਾ ਇਲੈਕਸ਼ਨ ਸਾਈਕਲ ਆ ਇਟ ਇਜ਼ ਗੋਇੰਗ ਟੂ ਬੀ ਅ ਮਿਸ ਇਨਫੋਰਮੇਸ਼ਨ ਇੰਨੀ ਕਿ ਜ਼ਿਆਦਾ ਜਿਹੜੀ ਹੋਊਗੀ ਕਿ ਕਾਫੀ ਜ਼ਿਆਦਾ ਪ੍ਰੋਬਲਮ ਰਹਿਣ ਵਾਲੀ ਆ। ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਕੰਪਨੀਜ਼ ਆਪਣੇ ਪੱਧਰ ਦੇ ਉੱਤੇ ਇਹਨਾਂ ਪ੍ਰੋਟੈਕਸ਼ਨ ਦੇ ਲਈ ਕੰਮ ਜਿਹੜੀਆਂ ਉਹ ਕਰ ਰਹੀਆਂ ਆ, ਪਰ ਅਜੇ ਤੱਕ ਉਹਨਾਂ ਦੇ ਕੋਲ ਇਹ ਜਿਹੜੀ ਸਮੱਸਿਆ ਆ ਉਹ ਹੱਲ ਨਹੀਂ ਹੋਈ ਵੀ ਇਹ AI ਦੀ ਮਦਦ ਦੇ ਨਾਲ ਜਿਹੜੀ ਗਲਤ ਇਨਫੋਰਮੇਸ਼ਨ ਜਨਰੇਟ ਕੀਤੀ ਜਾਣੀ ਆ ਉਸ ਉੱਤੇ ਕਾਬੂ ਕਿੱਦਾਂ ਪਾਇਆ ਜਾਊਗਾ। ਸੋਸ਼ਲ ਮੀਡੀਆ ਉਹਨਾਂ ਨੇ ਇਹ ਕਿਹਾ ਵੀ ਸੋਸ਼ਲ ਮੀਡੀਆ ਨੂੰ ਜਿਹੜਾ ਫ੍ਰੀ ਸਪੀਚ ਫਾਰ ਹਿਊਮਨਸ ਆ ਉਹ ਤਾਂ ਅਲਾਉ ਕਰਨੀ ਚਾਹੀਦੀ ਆ, ਪਰ ਕੰਪਿਊਟਰਸ ਦੇ ਲਈ ਉਸ ਦੇ ਉੱਤੇ ਜ਼ਰੂਰ ਉਹਨਾਂ ਨੂੰ ਰੋਕ ਲਾਉਣੀ ਚਾਹੀਦੀ ਆ ਵੀ ਕੋਈ ਵੀ ਕੁਝ ਵੀ ਕਿਸੇ ਦੇ ਬਾਬਤ ਇਦਾਂ ਦਾ ਊਲ ਜਲੂਲ ਜਿਹੜਾ ਆ ਉਹ ਨਾ ਹੋਵੇ। ਆਪਾਂ ਨੂੰ ਪਤਾ ਹੈ ਕੈਂਬਰਿਜ ਐਨਾਲਿਟਿਕਾ ਦਾ ਮਾਮਲਾ ਕਿਸ ਤਰੀਕੇ ਦੇ ਨਾਲ ਉਦੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਕਿੱਦਾਂ ਉਹਨਾਂ ਕੰਪਨੀਜ਼ ਨੇ ਵੋਟਰਸ ਦੇ ਉੱਤੇ ਪ੍ਰਭਾਵ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। 2024 ਉਸ ਤੋਂ ਕਈ ਗੁਣਾ ਵੱਧ ਭਿਆਨਕ ਇਸ ਮਿਸ ਇਨਫੋਰਮੇਸ਼ਨ ਦੇ ਮਾਮਲੇ ਦੇ ਵਿੱਚ ਹੋਊਗਾ। ਸੋ ਜਿੰਨੇ ਵੀ ਜਿਹੜੇ ਵੋਟਰਸ ਆ ਉਹ ਜੋ ਕੁਝ ਵੀ ਸੁਣਨਗੇ ਦੇਖਣਗੇ, ਅੱਗੇ ਤੇ ਹੁੰਦਾ ਸੀਗਾ ਵੀ ਸੁਣੇ ਤੇ ਵਿਸ਼ਵਾਸ ਨਾ ਕਰੋ, ਦੇਖੇ ਤੇ ਹੁਣ ਅੱਖੀਂ ਦੇਖੇ ਵਾਲੇ ਦੇ ਉੱਤੇ ਵੀ ਕਈ ਕੁਝ ਜਿਹੜਾ ਆ ਉਹ ਹੋਰ ਚੈੱਕ ਕਰਨਾ ਪਊਗਾ। ਸਾਰਾ ਜ਼ੋਰ ਇੱਕ ਦੂਜੇ ਦੇ ਉੱਤੇ ਜੇ ਕੋਈ ਗਲਤ ਜਾਂ ਮਿਸ ਇਨਫੋਰਮੇਸ਼ਨ ਆ ਉਸ ਨੂੰ ਹਟਾਉਣ ਦੇ ਵਿੱਚ ਜਿਹੜਾ ਕਹਿ ਲਓ ਵੀ ਉਮੀਦਵਾਰਾਂ ਦਾ ਲੱਗਾ ਰਹਿਣਾ ਆ। ਕਾਫੀ ਰੌਲਾ ਰੱਪਾ ਜਿਹੜਾ AI ਦਾ 2024 ਦੀਆਂ ਇਲੈਕਸ਼ਨਸ 'ਚ ਰਹੇਗਾ। ਜੀ। ਅਗਲੀ ਜਿਹੜੀ ਖਬਰ ਆ ਉਹ ਇਸ ਵੇਲੇ ਚਰਚਾ ਇਹ ਹੈ ਕਿ ਅਮਰੀਕਾ ਦੇ ਵਿੱਚ ਟ੍ਰੈਫਿਕ ਦੇ ਨਾਲ ਹੋ ਰਹੀਆਂ ਜਿਹੜੀਆਂ ਮੌਤਾਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਅੰਕੜਾ ਘਟ ਕਿਉਂ ਨਹੀਂ ਰਿਹਾ। ਉਹ ਕਹਿੰਦੇ ਕਿ ਇੱਕ ਬਹਿਸ ਚੱਲੀ ਹੈ ਕਿ ਜਿਹੜੇ ਅਮਰੀਕਨਸ ਨੇ ਇਹ ਟ੍ਰੈਫਿਕ ਐਕਸੀਡੈਂਟ ਦੇ ਵਿੱਚ ਇੰਨੇ ਜ਼ਿਆਦਾ ਮਰ ਕਿਉਂ ਰਹੇ ਨੇ, ਇੰਨੀ ਜ਼ਿਆਦਾ ਅਮਰੀਕਨਸ ਦੀ ਮੌਤ ਕਿਉਂ ਹੋ ਰਹੀ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ ਪੀਅਰੇ ਨੇ ਪਿਛਲੇ ਮਹੀਨੇ ਇੱਕ ਵੈਬਸਾਈਟ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੇ ਵਿੱਚ ਸਾਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਹਰ ਸਾਲ ਸੜਕਾਂ ਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਕਿ ਉਹਨਾਂ ਨੇ 2022 ਦਾ ਜ਼ਿਕਰ ਕੀਤਾ 42,795 ਹੈ ਤੇ ਕਹਿੰਦੇ ਕਿ ਜਿਹੜੇ ਗੋਲੀਆਂ ਦੇ ਨਾਲ ਲੋਕ ਮਰਦੇ ਨੇ ਉਹਨਾਂ ਦੇ ਵਿੱਚ 2021 ਦੇ ਵਿੱਚ ਉਹਨਾਂ ਦਾ ਅੰਕੜਾ ਤਕਰੀਬਨ 50,000 ਦੇ ਕਰੀਬ ਸੀਗਾ ਤੇ ਇਸ ਤਰ੍ਹਾਂ ਰੋਡ ਐਕਸੀਡੈਂਟ ਤੇ ਅਮਰੀਕਾ ਦੇ ਵਿੱਚ ਸ਼ੂਟਿੰਗਸ ਦੇ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਕਿਸੇ ਵੀ ਵਿਕਸਿਤ ਦੇਸ਼ ਦੇ ਨਾਲੋਂ ਜ਼ਿਆਦਾ ਜਿਹੜੀ ਆ ਉਹ ਦੱਸੀ ਗਈ ਹੈ। ਪਿਛਲੇ ਕੁਝ ਹਫ਼ਤਿਆਂ ਦਾ ਜ਼ਿਕਰ ਕਰਦੇ ਉਹਨਾਂ ਨੇ ਦੱਸਿਆ ਕਿ 2023 ਦੇ ਜਿਹੜੇ ਖਾਸ ਕਰਕੇ ਅਪ੍ਰੈਲ ਮਈ ਦੇ ਮਹੀਨੇ ਨੇ ਇਹਨਾਂ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ ਜਿਹੜੇ ਟ੍ਰੈਫਿਕ ਐਕਸੀਡੈਂਟਸ ਨੇ ਉਹ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਜਿਹੜੀਆਂ ਮੌਤਾਂ ਨੇ ਟ੍ਰੈਫਿਕ ਐਕਸੀਡੈਂਟਸ ਕਰਕੇ ਜਾਂ ਹੋਰ ਜਿਹੜੇ ਰੋਡ ਐਕਸੀਡੈਂਟ ਕਰਕੇ ਉਹ ਜ਼ਿਆਦਾ ਹੋ ਜਾਂਦੀਆਂ ਨੇ ਤੇ ਉਹ ਕਹਿੰਦੇ ਕਿ ਬੇਸ਼ੱਕ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ 2020 ਦੇ ਵਿੱਚ ਕਰੋਨਾ ਵਾਇਰਸ ਨੇ ਦੁਨੀਆ ਭਰ ਦੇ ਵਿੱਚ ਸੜਕਾਂ ਤੇ ਹੋ ਰਹੀਆਂ ਮੌਤਾਂ ਨੂੰ ਘਟਾਇਆ ਸੀਗਾ ਕਿਉਂਕਿ ਲੋਕ ਘਰਾਂ ਦੇ ਵਿੱਚ ਰਹਿਣ ਦੇ ਲਈ
ਮਜਬੂਰ ਸੀਗੇ ਤੇ ਉਦੋਂ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਇਹ ਜਿਹੜੀ ਆ ਕਮੀ ਅੰਕੜਿਆਂ ਦੇ ਵਿੱਚ ਦਰਜ ਕੀਤੀ ਗਈ ਸੀ। ਪਰ ਉਹ ਕਹਿੰਦੇ ਕਿ ਜਿਹੜੀ ਅਮਰੀਕਾ ਦੇ ਵਿੱਚ ਪ੍ਰਤੀ ਵਿਅਕਤੀ ਜਾਂ ਪ੍ਰਤੀ ਸੈਂਕੜਾ ਵਿਅਕਤੀ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਹੈ ਰੋਡ ਐਕਸੀਡੈਂਟਸ ਦੇ ਵਿੱਚ, ਉਹ ਕਿਸੇ ਵੀ ਵਿਕਸਿਤ ਦੇਸ਼ ਦੇ ਨਾਲੋਂ ਜ਼ਿਆਦਾ ਹੈ, ਜੋ ਕਿ ਸਾਡੇ ਲਈ ਬੜੀ ਚਿੰਤਾ ਦਾ ਵਿਸ਼ਾ। ਉਹ ਕਹਿੰਦੇ ਕਿ ਇਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਕਾਊਂਟੇਬਲ ਕੀਤਾ ਜਾ ਸਕਦਾ ਹੈ। ਪਰ ਫਿਰ ਵੀ ਕਹਿੰਦੇ ਕਿ ਟ੍ਰੈਫਿਕ ਸਿਸਟਮ ਨੂੰ ਮੇਨਟੇਨ ਕਰਨ ਦੀ ਜਿਹੜੀ ਜੱਦੋ-ਜਹਿਦ ਹੈ, ਕਈ ਸਟੇਟਸ ਕਰ ਤਾਂ ਰਹੀਆਂ ਨੇ, ਪਰ ਬਾਵਜੂਦ ਇਸ ਦੇ ਲੋਕਾਂ ਦੀ ਅਣਗਹਿਲੀ, ਕਾਹਲੀ, ਲਾਪਰਵਾਹੀ ਜਾਂ ਡਰੱਗਸ ਜਾਂ ਹੋਰ ਜਿਹੜੇ ਕਈ ਕਾਰਨ ਉਹਨਾਂ ਨੇ ਗਿਣਾਏ ਨੇ, ਮੈਂਟਲੀ ਅਪਸੈਟ ਹੋਣਾ ਕਈ ਲੋਕਾਂ ਦਾ, ਤਾਂ ਉਹ ਜਾਣ-ਬੁੱਝ ਕੇ ਜਿਹੜਾ ਉਹ ਕਈ ਵਾਰੀ ਸੜਕ ਹਾਦਸਿਆਂ ਨੂੰ ਅੰਜਾਮ ਦੇ ਜਾਂਦੇ ਨੇ। ਪਿਛਲੇ ਦਿਨੀਂ ਆਪਾਂ ਇੱਕ ਸਟੇਟ ਦਾ ਜ਼ਿਕਰ ਕੀਤਾ ਸੀ, ਖਬਰ ਦਾ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਇੱਕ ਸਿਰਫਿਰੇ ਬੰਦੇ ਨੇ, ਜਿਹਨੂੰ ਕਿ ਪਹਿਲਾਂ ਵੀ ਕਈ ਵਾਰ ਟਿਕਟਾਂ ਮਿਲੀਆਂ ਸਨ। ਉਹਨੇ ਓਕਲਾਹੋਮਾ ਦੇ ਇਲਾਕਿਆਂ ਦੇ ਵਿੱਚ ਇੱਕ ਗੱਡੀ ਨੂੰ ਜਾਣ-ਬੁੱਝ ਕੇ ਤੇਜ਼ ਰਫ਼ਤਾਰ ਨੂੰ ਟੱਕਰ ਮਾਰੀ ਸੀ, ਜਿਹਦੇ ਵਿੱਚ 5 ਕੁੜੀਆਂ ਜਿਹੜੀਆਂ ਕਿ ਆਪਣੀ ਦੋਸਤ ਦੇ ਵਿਆਹ ਦਾ ਪ੍ਰਬੰਧ ਕਰਨ ਰਹੀਆਂ ਸਨ ਜਾਂ ਵਿਆਹ ਸਮਾਗਮਾਂ ਦੇ ਵਿੱਚ ਰੁੱਝੀਆਂ ਹੋਈਆਂ ਸਨ, ਉਹਨਾਂ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਸੀ ਤੇ ਇਹਨਾਂ ਸਾਰੀਆਂ ਦੀ ਉਮਰ ਜਿਹੜੀ ਸੀ ਉਹ 22 ਤੋਂ ਲੈ ਕੇ 25 ਸਾਲ ਦੇ ਦਰਮਿਆਨ ਸੀ। ਜੀ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤਕਰੀਬਨ $1.7 ਬਿਲੀਅਨ ਦੀਆਂ ਗ੍ਰਾਂਟਸ ਦੇਣ ਜਾ ਰਿਹਾ ਆ ਜੀ। ਜ਼ੀਰੋ ਜਾਂ ਲੋ ਐਮਿਸ਼ਨ ਬੱਸਸ ਆ ਉਹਨਾਂ ਨੂੰ ਖਰੀਦਣ ਦੇ ਲਈ। ਇਹ ਕਹਿੰਦੇ ਵੀ ਜਿਹੜੀ ਰਾਸ਼ੀ ਆ ਇਹ ਟ੍ਰਾਂਜ਼ਿਟ ਪ੍ਰੋਜੈਕਟਸ ਦੇ ਵਿੱਚ ਵਰਤੀ ਜਾਊਗੀ ਅਮਰੀਕਾ ਦੇ 46 ਸੂਬੇ ਤੇ ਜਿਹੜੀਆਂ ਟੈਰੀਟਰੀਜ਼ ਆ ਉਹਨਾਂ ਦੇ ਵਿੱਚ। ਇਹਨਾਂ ਗ੍ਰਾਂਟਸ ਦੇ ਨਾਲ ਜਿਹੜੀਆਂ ਟ੍ਰਾਂਜ਼ਿਟ ਏਜੰਸੀਜ਼ ਆ ਸਟੇਟ ਤੇ ਜਿਹੜੀਆਂ ਲੋਕਲ ਗਵਰਨਮੈਂਟਸ ਆ ਉਹ ਤਕਰੀਬਨ 1700 ਯੂਐਸ ਦੇ ਵਿੱਚ ਬਣੀਆਂ ਹੋਈਆਂ ਬੱਸਾਂ ਆ ਉਹਨਾਂ ਨੂੰ ਬਾਏ ਕਰ ਸਕੂਗੀ, ਜਿਹੜੀ ਕਿ ਜ਼ੀਰੋ ਕਾਰਬਨ ਐਮਿਸ਼ਨ ਵਾਲੀਆਂ ਹੋਣਗੀਆਂ। ਫੰਡਿੰਗ ਜਿਹੜੀਆਂ ਇਹ ਗ੍ਰਾਂਟਸ ਦੀ ਕਹਿੰਦੇ ਵੀ ਇਹ ਉਹੀ ਬਿੱਲ ਜਿਹੜਾ 2021 ਦਾ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਆ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਸਾਈਨ ਕੀਤਾ ਗਿਆ ਸੀ, ਉਸੇ ਦੇ ਵਿੱਚੋਂ ਨਿਕਲੇਗੀ। ਸਰਕਾਰ ਨੂੰ ਹੁਣ ਤੱਕ 475 ਪ੍ਰੋਜੈਕਟ ਪ੍ਰਪੋਜ਼ਲ ਮਿਲ ਚੁੱਕੇ ਆ ਤੇ ਇਹਨਾਂ ਦੀ ਜਿਹੜੀ ਰਾਸ਼ੀ ਆ ਤਕਰੀਬਨ 8.7 ਬਿਲੀਅਨ ਬਣਦੀ ਆ ਵੱਖ-ਵੱਖ ਹੋਰ ਪ੍ਰੋਜੈਕਟਸ ਆ ਉਹਨਾਂ ਦੇ ਤਹਿਤ। ਸੋ ਬੱਸਾਂ ਖਰੀਦਣ ਦੇ ਲਈ $1.7 ਬਿਲੀਅਨ ਜ਼ੀਰੋ ਐਮਿਸ਼ਨ ਵਹੀਕਲਸ ਬੱਸਾਂ ਖਰੀਦਣ ਦੇ ਲਈ ਹੋਊਗਾ। ਜਿਹੜੇ ਰਾਸ਼ਟਰਪਤੀ ਆ ਉਹ ਤੇ ਟਰਾਂਸਪੋਰਟੇਸ਼ਨ ਜਿਹੜੇ ਸਕੱਤਰ ਆ ਪੀਟ ਬੁਟਿਜੇਜ ਉਹ ਕਹਿੰਦੇ ਨੇ ਵੀ ਰੋਜ਼ਾਨਾ ਲੱਖਾਂ ਹੀ ਮਿਲੀਅਨਸ ਅਮਰੀਕਨ ਜਿਹੜੇ ਆ ਅਮਰੀਕਨ ਲੋਕ ਆ ਉਹ 60,000 ਤੋਂ ਵੱਧ ਬੱਸਾਂ ਦਾ ਸਫ਼ਰ ਕਰਦੇ ਨੇ ਸਕੂਲਾਂ 'ਚ, ਜਿਹੜਾ ਉਹ ਉੱਥੇ ਜਾਣ ਦੇ ਲਈ ਬੱਚੇ ਆ ਚਾਹੇ ਕੰਮਾਂ ਦੇ ਉੱਤੇ ਉਹਨਾਂ ਨੇ ਜਾਣਾ ਹੁੰਦਾ ਹੈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਹਿੰਦੇ ਵੀ ਅਸੀਂ ਮਾਡਰਨ ਕਲੀਨਰ ਬੱਸਿਸ ਆ ਉਹ ਰੋਡਸ ਦੇ ਉੱਤੇ ਲੈ ਕੇ ਆਈ। ਜੀ। ਇਸ ਵੇਲੇ ਗਲੋਬਲ ਲਿਵੇਬਿਲਿਟੀ ਜਿਹੜੀ ਕਿ ਇੰਡੈਕਸ ਆ ਉਹਦੀ ਚਰਚਾ ਬਹੁਤ ਜ਼ਿਆਦਾ। ਇਹਦੇ ਵਿੱਚ ਇਹਨਾਂ ਨੇ ਦਰਜਾਬੰਦੀ ਕੀਤੀ ਹੈ ਉਹਨਾਂ ਸ਼ਹਿਰਾਂ ਦੀ ਜਿੱਥੇ ਲੋਕ ਰਹਿਣਾ ਪਸੰਦ ਕਰਦੇ ਨੇ, ਤੇ ਇਹਦੇ ਵਿੱਚ ਮੈਡੀਕਲ ਫੈਸਿਲਿਟੀਜ਼, ਐਜੂਕੇਸ਼ਨ, ਕਲਚਰ, ਐਂਟਰਟੇਨਮੈਂਟ, ਇਨਫਰਾਸਟ੍ਰਕਚਰ, ਇੰਟਰਨੈਟ ਤੇ ਕ੍ਰਾਈਮ ਨੂੰ ਜਿਹੜਾ ਆਧਾਰ ਜਿਹੜਾ ਬਣਾਇਆ ਗਿਆ ਤੇ ਇਹਦੇ ਆਧਾਰ ਤੇ ਜਿਹੜੀ ਦਰਜਾਬੰਦੀ ਇਹ ਕੀਤੀ ਗਈ ਹੈ। ਪਿਛਲੇ 15 ਸਾਲ ਦੇ ਵਿੱਚ ਜਿਹੜੀ ਕਈ ਸ਼ਹਿਰ ਨੇ ਜਿਨ੍ਹਾਂ ਦਾ ਗਲੋਬਲ ਐਵਰੇਜ ਸਕੋਰ ਹੈ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਵਧੀਆ ਰਿਹਾ। ਇਹਦੇ ਵਿੱਚ ਟੌਪ 5 ਜਿਹੜੇ ਸ਼ਹਿਰਾਂ ਦੀ ਲਿਸਟ ਆ ਉਹਦੇ ਵਿੱਚ ਜਿਹੜੇ ਯੂਰਪ ਤੇ ਆਸਟ੍ਰੇਲੀਆ ਦੇ ਕੁਝ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਨੇ ਮੰਨਿਆ ਜਾਂ ਜਿਨ੍ਹਾਂ ਦੀ ਦਰਜਾਬੰਦੀ ਦੇ ਆਧਾਰ ਤੇ ਉਹਨਾਂ ਨੂੰ ਕਿਹਾ ਜਾ ਸਕਦਾ ਕਿ ਉੱਥੇ ਰਹਿਣਾ ਬੜਾ ਵਧੀਆ ਜਾਂ ਇੱਕ ਚੰਗੀ ਲਾਈਫ ਜਿਹੜਾ ਬੰਦਾ ਜਿਉ ਸਕਦਾ, ਜਿਹਨੂੰ ਕ੍ਰਾਈਮ ਦਾ ਕੋਈ ਫਿਕਰ ਨਹੀਂ ਹੋਊਗਾ, ਜਿਹਨੂੰ ਬਹੁਤ ਕਲਚਰਲ ਜਿਹੜਾ ਸੱਭਿਆਚਾਰ ਹੈ, ਬਹੁਤ ਸੱਭਿਆਚਾਰ ਉੱਥੇ ਉਹ ਵੱਸ ਸਕਦਾ ਹੈ। ਦੂਜੀ ਗੱਲ ਇੰਟਰਨੈਟ, ਮੈਡੀਕਲ ਫੈਸਿਲਿਟੀਜ਼, ਐਜੂਕੇਸ਼ਨ ਵਾਈਜ਼ ਸਾਰਾ ਕੁਛ ਹੀ ਵਧੀਆ। ਗਲੋਬਲ ਲਿਵੇਬਿਲਿਟੀ ਇੰਡੈਕਸ ਦੇ ਮੁਤਾਬਕ ਆਸਟਰੀਆ ਦੀ ਰਾਜਧਾਨੀ ਵਿਆਨਾ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ। ਲਗਾਤਾਰ ਇਹ ਸ਼ਹਿਰ ਅਜਿਹਾ ਜਿਹੜਾ ਦੂਜੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਲਾਇਕ ਜਿਹੜਾ ਸ਼ਹਿਰ ਆ ਉਹ ਮੰਨਿਆ ਗਿਆ। ਇਹਦਾ ਜਿਹੜਾ GLI ਗਲੋਬਲ ਲਿਵੇਬਿਲਿਟੀ ਇੰਡੈਕਸ ਹੈ ਉਹ 98.4 ਅੰਕ ਦੱਸਿਆ ਗਿਆ। ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਰਹਿਣ ਦੇ ਲਿਹਾਜ਼ ਤੋਂ ਦੁਨੀਆ ਦੇ ਵਿੱਚ ਬਹੁਤ ਵਧੀਆ ਸ਼ਹਿਰ ਮੰਨਿਆ ਗਿਆ। ਇਹਦਾ ਜਿਹੜਾ ਸਕੋਰ ਹੈ ਵੀ 98 ਹੈ ਤੇ ਇਸ ਸ਼ਹਿਰ ਨੂੰ ਗਲੋਬਲ ਲਿਵੇਬਿਲਿਟੀ ਇੰਡੈਕਸ ਦੇ ਵਿੱਚ ਮੈਡੀਕਲ ਸੁਵਿਧਾ, ਮੈਡੀਕਲ ਫੈਸਿਲਿਟੀਜ਼, ਐਜੂਕੇਸ਼ਨ, ਕਲਚਰ, ਐਂਟਰਟੇਨਮੈਂਟ, ਇਨਫਰਾਸਟ੍ਰਕਚਰ ਸਾਰਿਆਂ ਦੇ ਆਧਾਰ ਤੇ ਜਿਹੜੇ ਆ ਉਹ ਇਹਨੂੰ ਬਹੁਤ ਵਧੀਆ ਦੇਸ਼ ਜਿਹੜਾ ਉਹ ਮੰਨਿਆ ਗਿਆ। ਆਸਟ੍ਰੇਲੀਆ ਦਾ ਮੈਲਬਰਨ ਇਸ ਲਿਸਟ ਦੇ ਵਿੱਚ ਤੀਜੇ ਨੰਬਰ ਤੇ ਹੈ। ਇਹਦਾ ਜਿਹੜਾ
ਇਹਨੂੰ ਵੀ ਕੋਵਿਡ-19 ਤੋਂ ਬਾਅਦ ਇਹ ਸ਼ਹਿਰ ਬਾਰੇ ਕਿਹਾ ਗਿਆ ਕਿ ਮੈਡੀਕਲ ਫੈਸਿਲਿਟੀ ਦੇਣ ਦੇ ਮਾਮਲੇ ਦੇ ਵਿੱਚ ਇੱਥੇ ਜ਼ਬਰਦਸਤ ਸੁਧਾਰ ਜਿਹੜੇ ਆ ਕੀਤੇ ਗਏ ਆ। ਆਸਟ੍ਰੇਲੀਆ ਦਾ ਸਿਡਨੀ ਸ਼ਹਿਰ ਹੈ ਜਿਹੜਾ ਉਹ ਚੌਥੇ ਨੰਬਰ ਤੇ ਹੈ। ਇੱਥੇ ਵੀ ਕਿਹਾ ਗਿਆ ਕਿ ਐਜੂਕੇਸ਼ਨ, ਇਨਫਰਾਸਟਰਕਚਰ, ਇੰਟਰਨੈਟ, ਮੈਡੀਕਲ ਫੈਸਿਲਿਟੀ ਜਿਹੜੀਆਂ ਨੇ ਉਹ ਬਹੁਤ ਬਿਹਤਰ ਨੇ। ਗਲੋਬਲ ਲਿਵੇਬਿਲਿਟੀ ਇੰਡੈਕਸ ਦੇ ਵਿੱਚ ਕੈਨੇਡਾ ਦਾ ਵੈਨਕੂਵਰ ਜਿਹੜਾ ਉਹ 5ਵੇਂ ਸਥਾਨ ਤੇ ਹੈ ਤੇ ਇਹਦਾ GLI ਸਕੋਰ ਜਿਹੜਾ ਉਹ 97.3 ਹੈ, 97.3 ਹੈ। ਸੋ ਇਹਦੇ ਨਾਲ ਇਹ ਵੀ ਮੰਨਿਆ ਗਿਆ ਕਿ ਕੈਨੇਡਾ ਦੇ ਵਿੱਚ ਬਿਹਤਰੀਨ ਸ਼ਹਿਰਾਂ ਦੇ ਵਿੱਚ ਇਸ ਜਿਹੜਾ ਵੈਨਕੂਵਰ ਹੈ ਇਹਨੂੰ ਵਧੀਆ ਸ਼ਹਿਰ ਜਿਹੜਾ ਰਹਿਣ ਦੇ ਲਾਇਕ ਮੰਨਿਆ ਗਿਆ। ਇਹਦੇ ਵਿੱਚ ਜਿਹੜੀ ਦਰਜਾਬੰਦੀ ਕੀਤੀ ਗਈ ਆ ਉਹ ਇਹ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ, ਮੈਡੀਕਲ ਫੈਸਿਲਿਟੀਜ਼, ਐਜੂਕੇਸ਼ਨ, ਉਸ ਦੇ ਨਾਲ ਤਾਂ ਹੈ ਹੀ ਹੈ। ਪਰ ਜਿੱਥੇ ਉਹਨਾਂ ਸ਼ਹਿਰਾਂ ਨੂੰ ਵੀ ਰੱਖਿਆ ਗਿਆ ਜਿੱਥੇ ਸੱਭਿਆਚਾਰ ਆ ਜਿਹੜਾ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਨੇ ਤੇ ਉੱਥੇ ਨਸਲੀ ਜਿਹੜਾ ਕ੍ਰਾਈਮ ਹੈ, ਰੇਸਿਜ਼ਮ ਹੈ ਜਿਹੜਾ, ਉਹਦੀਆਂ ਵਾਰਦਾਤਾਂ ਘੱਟ ਤੋਂ ਘੱਟ ਵਾਪਰੀਆਂ ਹੋਣ। ਨਾਲ ਇਹਦੇ ਜੀ ਟ੍ਰੈਫਿਕ ਦੀ ਪਾਲਣਾ ਤੇ ਇਹਦੇ ਨਾਲ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਕਾਫੀ ਮੈਟਰ ਕਰਦੀਆਂ ਨੇ। ਸੋ ਆਸਟ੍ਰੇਲੀਆ ਦੇ 2 ਸ਼ਹਿਰ ਇਹਦੇ ਨਾਲ ਜਿਹੜਾ ਆਸਟ੍ਰੇਲੀਆ ਦੀ ਰਾਜਧਾਨੀ ਵਿਆਨਾ ਤੇ ਉਸ ਤੋਂ ਬਾਅਦ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਤੇ ਵੈਨਕੂਵਰ ਇਸ ਮਸਲੇ ਦੇ ਵਿੱਚ ਬਿਹਤਰੀਨ ਸ਼ਹਿਰ ਮੰਨੇ ਗਏ ਨੇ। ਜੀ ਜੀ ਆਪਾਂ ਅਕਸਰ ਕਹਾਵਤ ਸੁਣੀ ਆ ਵੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਵਾਲੇ ਹੋਰ। ਜੀ ਜੀ ਹਾਰਵਰਡ ਦਾ ਇੱਕ ਪ੍ਰੋਫੈਸਰ ਜਿਹੜਾ ਕਿ ਓਨੈਸਟੀ, ਇਮਾਨਦਾਰੀ ਦੇ ਉੱਤੇ ਸਟੱਡੀ ਕਰ ਰਿਹਾ ਸੀਗਾ, ਉਸੇ ਦੇ ਉੱਤੇ ਹੁਣ ਇਹ ਦੋਸ਼ ਲੱਗੇ ਆ ਵੀ ਉਸਨੇ ਆਪਣੇ ਡਾਟਾ ਦੇ ਵਿੱਚ ਫਰਾਡ ਕੀਤਾ ਆ। ਜੀ ਸੋ ਜੀ ਇਦਾਂ ਵੀ ਜਿਹੜਾ ਉਹ ਕਹਿੰਦੇ ਵੀ ਇੱਕ ਟਵਿਸਟ ਆਇਰਨੀ ਆ ਉਹ ਸਾਹਮਣੇ ਆ ਜਾਂਦੀ ਆ। ਬਿਹੇਵੀਅਰ ਸਾਇੰਸ ਦਾ ਇਹ ਜਿਹੜਾ ਪ੍ਰੋਫੈਸਰ ਹਾਰਵਰਡ ਬਿਜ਼ਨਸ ਸਕੂਲ ਦੇ ਵਿੱਚ ਫ੍ਰਾਂਸਿਸਕਾ ਗੀਨੋ ਉਹਨਾਂ ਦਾ ਜਿਹੜਾ ਨਾਮ ਆ, ਤੇ ਉਹਨਾਂ ਉੱਤੇ ਹੁਣ ਕਥਿਤ ਤੌਰ ਦੇ ਉੱਤੇ ਜਿਹੜੇ ਦੋਸ਼ ਲੱਗੇ ਹੈਗੇ ਆ। ਸੋ 2012 ਦੇ ਵਿੱਚ ਉਹਨਾਂ ਨੇ ਇੱਕ ਇਸੇ ਤਰੀਕੇ ਦੇ ਇੱਕ ਸਟੱਡੀ ਜਿਹੜੀ ਉਹ ਪਬਲਿਸ਼ ਕੀਤੀ ਸੀ, ਜਿਹਦੇ ਵਿੱਚ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਵੀ ਭਾਈ ਇਹ ਸੱਚ ਦੀ ਖੋਜ ਕਰਦਾ ਕਰਦਾ ਆਪ ਹੀ ਜਿਹੜਾ ਆ ਉਹ ਫਰਾਡ ਤੇ ਜਿਹੜਾ ਝੂਠ ਆ ਉਹ ਬੋਲਦਾ ਰਿਹਾ ਹੈ। ਕਹਿੰਦੇ ਵੀ ਕਈ ਜਿਹੜੇ ਰਿਟਨ ਫਾਰਮਸ ਆ ਜਿਹੜੇ ਬਿਜ਼ਨਸਿਸ ਜਾਂ ਸਰਕਾਰਾਂ ਦੇ ਦੁਆਰਾ ਦਿੱਤੇ ਜਾਣੇ ਚਾਹੀਦੇ ਹੁੰਦੇ ਆ, ਪ੍ਰੂਫ ਆਫ ਓਨੈਸਟ ਇੰਟੈਂਟ ਆ, ਉਸ ਨੂੰ ਜਿਹੜਾ ਉਹ ਲੈ ਕੇ ਟੈਕਸ ਰਿਟਰਨਸ ਆ ਜਾਂ ਇੰਸ਼ੋਰੈਂਸ ਪਾਲਿਸੀਜ਼ ਆ ਉਹਨਾਂ ਦੇ ਵਿੱਚ। ਸੋ ਇਹ ਪ੍ਰੋਫੈਸਰ ਖੁਦ ਆਪ ਜਿਹੜਾ ਫਰਾਡ ਦੇ ਮਾਮਲੇ ਦੇ ਵਿੱਚ ਹੁਣ ਫਸਿਆ ਨਜ਼ਰ ਆ ਰਿਹਾ ਹੈ। ਜੀ ਜੀ ਪਾਠ ਪੜਾਉਣੇ ਸੌਖੇ ਪਰ ਅਮਲ ਕਰਨੇ ਬਹੁਤ ਔਖੇ, ਇਹਦਾ ਮਤਲਬ ਇਹੀ ਬਣਦਾ। ਬਹੁਤ ਔਖਾ। ਜੀ ਜੀ ਬਿਲਕੁਲ ਬਿਲਕੁਲ ਰਾਜਕਰਮਵੀਰ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਉਹ ਸਮਾਪਤੀ ਵੱਲ ਹੈ ਜੀ। ਜੀ ਬਿਲਕੁਲ। ਤੇ ਹਾਂਜੀ ਜਾਂਦੇ ਜਾਂਦੇ ਇੱਕ ਲਾਸ ਵੇਗਸ ਤੋਂ ਮੰਦਭਾਗੀ ਖਬਰ ਜਿਹੜੀ ਉਹ ਆ ਰਹੀ ਆ। ਉਦਾਂ ਤਾਂ ਕਹਿੰਦੇ ਵੀ ਮਾਂ ਦੀ ਮਮਤਾ ਬਹੁਤ ਵੱਡੀ ਹੁੰਦੀ ਆ, ਚਾਹੇ ਕਿੱਦਾਂ ਦੀਆਂ ਵੀ ਔਕੜਾਂ ਹੋਣ ਆਪਣੇ ਨਿਆਣਿਆਂ ਨੂੰ ਹਮੇਸ਼ਾ ਚੰਗਾ ਉਸਦੇ ਲਈ ਕਰਦੀ ਆ। ਪਰ ਵੇਗਸ ਤੋਂ ਇੱਕ ਦਰਦਨਾਕ ਖਬਰ ਆ ਰਹੀ ਆ। ਇੱਕ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਦੁਆਰਾ ਜਦ ਉਸ ਉੱਤੇ 4 ਆਪਣੇ ਨਿਆਣਿਆਂ ਦੀ ਨਿਗਲੈਕਟ ਕਰਨ ਦੇ ਜਿਹੜੇ ਦੋਸ਼ ਲੱਗੇ ਆ। ਨਿਗਲੈਕਟ ਇੰਨਾ ਕੁ ਜ਼ਿਆਦਾ ਸੀਗਾ ਵੀ ਇੱਕ ਬੱਚੇ ਦੀ ਤਾਂ ਕਹਿੰਦੇ ਮੌਤ ਵੀ ਹੋ ਗਈ। ਫਲੀਨਾ ਲੀਸ ਨਾਂ ਦੀ ਇਹ ਜਿਹੜੀ ਬੀਬੀ ਆ, ਉਸ ਉੱਤੇ ਹੁਣ 13 ਵੱਖ-ਵੱਖ ਕਾਊਂਟ ਚਾਈਲਡ ਅਬਿਊਜ਼ ਦੇ, ਨਿਗਲੈਕਟ ਦੇ ਜਿਹੜੇ ਉਹ ਲੱਗੇ ਆ। ਜਦ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜੀ ਉਹ ਗਈ ਤਾਂ ਨਿਆਣਿਆਂ ਦੇ ਹਾਲਾਤ ਬਹੁਤ ਹੀ ਬੱਤਰ ਜੀ ਸੀਗੇ ਤੇ ਬਹੁਤ ਹੀ ਮਾੜੇ ਹਾਲਾਤ ਦੇ ਵਿੱਚ ਉੱਥੇ ਰਹਿ ਰਹੇ ਸੀਗੇ। ਅਰੈਸਟ ਰਿਪੋਰਟ ਦੇ ਮੁਤਾਬਕ ਡੀਸ ਦੇ ਜਿਹੜੇ 8 ਸਾਲ ਦਾ, 3 ਸਾਲ ਦਾ ਤੇ 1 ਸਾਲ ਦਾ ਜਿਹੜਾ ਉਹ ਨਿਆਣਾ ਸੀਗਾ। ਤੇ ਬਾਅਦ ਦੇ ਵਿੱਚ ਤੇ ਕਹਿੰਦੇ ਇਹ ਪਤਾ ਲੱਗਾ ਵੀ 8 ਸਾਲ ਦਾ ਜਿਹੜਾ ਨਿਆਣਾ ਸੀ ਉਸ ਨੂੰ ਉਹਨੇ ਇੱਕ ਕਮਰੇ ਦੇ ਵਿੱਚ ਲੌਕ ਕਰਕੇ ਵੀ ਰੱਖਿਆ ਹੋਇਆ ਸੀਗਾ। ਸੋ ਇਹ ਇਵੈਂਚੁਅਲੀ ਜਿਹੜੀ ਆ ਉਹ ਪੁਲਿਸ ਦੇ ਹੱਥੇ ਜਿਹੜੀ ਉਹ ਚੜੀ ਤੇ ਫਿਰ ਇਹ ਜਿਹੜੇ ਦੇਖਿਆ ਗਿਆ ਇੱਥੋਂ ਤੱਕ ਕਿ ਇੱਕ ਇਨਫੈਂਟ ਜਿਹੜਾ ਨਵ ਜਨਮਿਆ ਬੱਚਾ ਸੀ ਉਸ ਦੀ ਮੌਤ ਹੋ ਗਈ ਸੀ। ਬਾਅਦ ਦੇ ਵਿੱਚ ਜਦ ਉਸਦੀ ਆਟੋਪਸੀ ਕੀਤੀ ਗਈ ਤਾਂ ਕਹਿੰਦੇ ਵੀ ਟਰਾਮਾ ਦਾ ਸਾਈਨ ਤਾਂ ਨਹੀਂ ਸੀਗੇ, ਪਰ ਕਹਿੰਦੇ ਵੀ ਉਸ ਦੇ ਉੱਤੇ ਸਰੀਰ ਦੇ ਉੱਤੇ ਨੋ ਬੋਡੀ ਫੈਟ, ਲੱਗਦਾ ਵੀ ਉਹਨੂੰ ਖਾਣ ਨੂੰ ਹੀ ਜਿਹੜਾ ਉਸਨੇ ਕੁਛ ਨਹੀਂ ਦਿੱਤਾ ਹੋਣਾ। ਸੋ ਇਦਾਂ ਦੀ ਵੀ ਮਮਤਾ ਆਪਾਂ ਨੂੰ ਮਾਂ ਦਾ ਜਿਹੜਾ ਰੂਪ ਆ ਉਹ ਕਿਤੇ ਕਿਤੇ ਦੇਖਣ ਨੂੰ ਮਿਲ ਜਾਂਦਾ। ਜੀ ਰਾਜਕਰਮਵੀਰ ਸਿੰਘ ਜੀ, ਲਈਏ ਜੀ ਇਜਾਜ਼ਤ, ਆਪਣਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਹੈ ਜੀ। ਜੀ ਬਿਲਕੁਲ ਜੀ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਮੈਂ ਰਾਜਕਰਮਵੀਰ ਸਿੰਘ ਨਾਲ ਸਾਹਮਣੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਦੇਖਦੇ ਰਹੋ ਯੂਐਸਏ।